ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫਰਿਜ਼ਨੋ, 104.5 FM ਫਰਿਜ਼ਨੋ, 1350 AM ਬੇਕਰਸਫੀਲਡ। ਨਾਲ ਦੀ ਨਾਲ ਹੁਣ ਬੇਕਰਸਫੀਲਡ ਦੇ ਵਿੱਚ ਆਪਣੇ ਸਰੋਤੇ FM ਰੇਡੀਓ ਸਟੇਸ਼ਨ ਜਿਹੜਾ ਹੈਗਾ 105.7 107.5 ਜੀ, ਉੱਥੇ ਵੀ ਤੁਸੀਂ ਜਿਹੜਾ ਆ FM ਰੇਡੀਓ ਸਟੇਸ਼ਨ 'ਤੇ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ। ਜਿਨ੍ਹਾਂ ਦੇ ਘਰਾਂ 'ਚ FM ਵਾਲੇ ਬੈਂਡ ਵਾਲਾ ਰੇਡੀਓ ਹੈਗਾ ਆ, ਉਹ 107.5 FM ਦੇ ਉੱਤੇ ਜਿਹੜਾ ਬੇਕਰਸਫੀਲਡ ਦੇ ਵਿੱਚ ਹੁਣ ਉੱਤੇ ਵੀ ਜਿਹੜਾ ਸੁਣ ਸਕਦੇ ਆ। ਸੋ ਉੱਥੇ ਇਹ ਨਵਾਂ ਜਿਹੜਾ ਉਪਰਾਲਾ ਪੰਜਾਬੀ ਰੇਡੀਓ USA ਵੱਲੋਂ ਜਿਹੜਾ ਆ ਹੁਣੇ ਕੁਛ ਦਿਨ ਪਹਿਲਾਂ ਜਿਹੜਾ ਉਹ ਸ਼ੁਰੂ ਕੀਤਾ ਗਿਆ ਹੈ। ਸੋ ਨਾਲ ਦੀ ਨਾਲ ਸਾਈਡ ਬੈਂਡ ਵਾਲੇ ਜਿਹੜੇ ਸਾਡੇ ਰੇਡੀਓ ਸਟੇਸ਼ਨ ਘਰਾਂ 'ਚ ਤੁਸੀਂ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸੈਨ ਹੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 16 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ 408 272 2500। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ, ਉਸ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ। ਅਤੇ ਜੇ ਇਸ ਵਾਰ ਤੁਸੀਂ ਇਹ ਇੰਸ਼ੋਰੈਂਸ ਨਹੀਂ ਲੈਂਦੇ ਤਾਂ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ $700 ਤੱਕ ਦਾ ਜਿਹੜਾ ਜੁਰਮਾਨਾ ਆ ਉਹ ਹਰ ਇਨਸਾਨ ਦੇ ਹਿਸਾਬ ਦੇ ਨਾਲ ਜਿਹੜਾ ਉਹ ਤੁਹਾਨੂੰ ਪੂਰੇ ਪਰਿਵਾਰ ਨੂੰ ਜਿਹੜਾ ਉਹ ਕੀਤਾ ਜਾ ਸਕਦਾ ਆ। ਉਸ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 408 272 2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਕੱਲ੍ਹ ਸ਼ਾਮੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੀ ਜਿਹੜੀ ਡਿਬੇਟ ਹੋਈ ਸੀ ਡੈਮੋਕ੍ਰੈਟਿਕ ਪਾਰਟੀ ਦੀ ਨੋਮੀਨੇਸ਼ਨ ਦੇ ਲਈ, ਉਹਦੇ ਵਿੱਚ ਵਿਨਰਸ ਅਤੇ ਲੂਜ਼ਰਸ ਆ ਰਹੇ ਹੈਗੇ ਆ। ਕਹਿੰਦੇ ਭਈ ਐਲਿਜ਼ਾਬeth ਬੈਰਨ ਜਿਹੜੇ ਸੈਨੇਟਰ ਆ ਉਹ ਕਾਫੀ ਅੱਗੇ ਜਿਹੜੇ ਆਏ, ਕਾਫੀ ਉਹਨਾਂ ਦੀ ਪਰਫੋਰਮੈਂਸ ਗੁੱਡ ਰਹੀ। ਇਸੇ ਤਰ੍ਹਾਂ ਮੇਅਰ ਪੀਟ ਬਟੀਜ਼ ਜਿਹੜੇ ਹੈਗੇ ਆ ਸਾਊਥ ਬੈਂਡ ਦੇ ਮੇਅਰ, ਉਹਨਾਂ ਦੀ ਪੋਜੀਸ਼ਨ ਵੀ ਗੁੱਡ ਰਹੀ। ਪਰ ਜੋ ਬਾਈਡਨ ਜਿਹੜੇ ਆ ਉਹਨਾਂ ਦੀ ਪੋਜੀਸ਼ਨ ਇੰਨੀ ਗੁੱਡ ਨਹੀਂ ਰਹੀ। ਅਤੇ ਹੁਣ ਜਿਹੜੇ ਆ ਫਾਈਨਲ ਜਿਹੜੇ ਇਹ ਚੌਥੀ ਡਿਬੇਟ ਸੀਗੀ, ਇਹਦੇ ਵਿੱਚੋਂ ਹੁਣ ਅੱਗੇ ਜਿਹੜੇ ਅਗਲੀ ਡਿਬੇਟ ਹੋਊਗੀ, ਦੇਖੋ ਹੁਣ ਕਿੰਨੇ ਕੁ ਜਾਣੇ ਇਹਦੇ ਵਿੱਚੋਂ ਝੜਨਗੇ। ਪਰ ਓਵਰਆਲ ਜੇ ਦੇਖਿਆ ਜਾਵੇ ਐਲਿਜ਼ਾਬeth ਬੈਰਨ ਦੀ ਪੋਜੀਸ਼ਨ ਗੁੱਡ ਰਹੀ ਆ। ਅਤੇ ਜਿਹੜੀ ਇਸ ਜੇ ਕਹਿੰਦੇ ਡਿਬੇਟ ਤੋਂ ਅਲੱਗ ਦੇਖਿਆ ਜਾਵੇ ਅਤੇ ਜਿਹੜੀ ਜੋ ਬਾਈਡਨ ਆ ਉਹਦੇ ਲਈ ਕੋਈ ਜਿਹੜੀ ਆ ਬੜੇ ਮਾੜੀ ਖਬਰ ਉਹਦੇ ਲਈ, ਖਾਸ ਕਰਕੇ ਫੰਡ ਰੇਜ਼ਿੰਗ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਕਹਿੰਦੇ ਵਨ ਆਫ ਦਾ ਲੋਐਸਟ ਪਰਫੋਰਮਿੰਗ ਫੰਡ ਰੇਜ਼ਿੰਗ ਜਿਹੜੀ ਇਹਨਾਂ ਦੀ ਰਹੀ ਆ। ਇਹ ਪਿਛਲੇ ਜਿਹੜੇ ਆ ਮਹੀਨਿਆਂ ਦੇ ਵਿੱਚ ਇਹਨਾਂ ਨੇ $9 ਮਿਲੀਅਨ ਜਿਹੜਾ ਫੰਡ ਰੇਜ਼ ਕੀਤਾ ਆ। ਸੋ ਜਿਹੜਾ ਕੈਸ਼ ਇਨ ਹੈਂਡ ਇਹਨਾਂ ਦਾ ਕਾਫੀ ਜਿਹੜਾ ਉਹ ਘੱਟ ਆ। ਕਹਿੰਦੇ ਵੀ ਇਨਫੈਕਟ ਉਸ ਤੋਂ ਜ਼ਿਆਦਾ ਕਹਿੰਦੇ ਸ਼ਾਇਦ ਉਹ ਖਰਚ ਵੀ ਚੁੱਕੇ ਆ ਜਿੰਨਾ ਉਹਨਾਂ ਨੇ ਫੰਡ ਰੇਜ਼ ਕੀਤਾ ਹੈ। ਕਹਿੰਦੇ ਇਹਨਾਂ ਦੇ ਨਾਲੋਂ ਤਾਂ ਜਿਹੜੇ ਰੇਸ ਦੇ ਵਿੱਚ ਪਿੱਛੇ ਚੱਲ ਰਹੀ ਕਮਲਾ ਹੈਰਿਸ ਆ ਉਸਨੇ $10.5 ਮਿਲੀਅਨ ਜਿਹੜੀ ਅਤੇ ਬਰਨੀ ਸੈਂਡਰਸ ਨੇ ਸਭ ਤੋਂ ਵੱਧ $33.7 ਮਿਲੀਅਨ, ਐਲਿਜ਼ਾਬeth ਵਾਰਨ ਨੇ $25.7 ਮਿਲੀਅਨ, ਸਾਊਥ ਬੈਂਡ ਦੇ ਮੇਅਰ ਪੀਟ ਬਟੀਜੇਗ ਜਿਹੜੇ ਆ ਉਹਨਾਂ ਨੇ $23.4 ਮਿਲੀਅਨ ਜਿਹੜੇ ਆ ਉਹ ਫੰਡ ਰੇਜ਼ ਕੀਤੇ ਹੈਗੇ ਆ। ਉੱਤੋਂ ਉਮਰ ਜਿਹੜੀ ਇਹਨਾਂ ਦੀ 80 ਸਾਲ ਆ। ਸੋ ਕੱਲ੍ਹ ਜਿਹੜਾ ਵਿਸ਼ੇਸ਼ ਇੱਕ ਸਵਾਲ ਇਹਨਾਂ ਦੇ ਮੈਡੀਕਲ ਕੰਡੀਸ਼ਨਸ ਨੂੰ ਲੈ ਕੇ ਵੀ ਜਿਹੜਾ ਆ ਉਹ ਪੁੱਛਿਆ ਗਿਆ ਸੀਗਾ ਬਰਨੀ ਸੈਂਡਰਸ ਨੂੰ, ਖਾਸ ਕਰਕੇ ਵੀ ਭਾਈ ਤੂੰ ਹੁਣੇ ਹਾਰਟ ਅਟੈਕ ਦੇ ਵਿੱਚੋਂ ਉੱਭਰ ਕੇ ਆਇਆ ਆ, ਤੂੰ ਕਿੱਦਾਂ ਲੋਕਾਂ ਨੂੰ ਭਰੋਸਾ ਦਿਵਾਏਂਗਾ ਵੀ ਤੂੰ ਇਸ ਆਫਿਸ ਦੇ ਲਈ ਕੇਪੇਬਲ ਹੈਗਾ ਆ, ਵੀ ਤੂੰ ਕਾਬਲ ਵੀ ਹੈਗਾ। ਕਹਿੰਦਾ ਵੀ ਮੈਂ ਹੁਣ ਪੂਰੀ ਨੇਸ਼ਨ ਵਾਈਡ ਰੈਲੀਆਂ ਜਿਹੜੀਆਂ ਉਹ ਕਰਨੀਆਂ ਆ ਅਤੇ ਫਿਰ ਉੱਥੇ ਕਹਿੰਦਾ ਸਾਰਿਆਂ ਨੂੰ ਪਤਾ ਲੱਗ ਜੂਗਾ ਵੀ ਮੈਂ ਇਸ ਸਟਰੈਸ ਦੇ ਲਈ, ਇਸ ਕੰਮ ਦੇ ਲਈ ਜਿਹੜਾ ਉਹ ਅੱਗੇ ਆ। ਜੋ ਬਾਈਡਨ ਕਹਿੰਦਾ ਸੀ, ਕਹਿੰਦਾ 80 ਸਾਲ ਮੇਰੀ ਉਮਰ ਚਾਹੇ ਹੈਗੀ ਆ, ਪਰ ਕਹਿੰਦਾ ਉਮਰ ਦੇ ਨਾਲ ਵਿਜ਼ਡਮ ਆਉਂਦੀ ਆ, ਅਕਲ ਹੁੰਦੀ ਆ। ਸੋ ਕਹਿੰਦਾ ਵੀ ਪਹਿਲੇ ਦਿਨ ਹੀ ਜਿੱਦਣ ਮੈਂ ਕੰਮ ਦੇ ਉੱਤੇ ਜੇ ਲੱਗੂੰਗਾ ਪ੍ਰੈਜ਼ੀਡੈਂਟ ਦੇ, ਅਤੇ ਮੈਨੂੰ ਇਹ ਨਹੀਂ ਸਿੱਖਣਾ ਪਊਗਾ ਵੀ ਕਿੱਦਾਂ ਆ ਕਿਵੇਂ ਆ, ਮੈਂ ਉਸ ਮਾਹੌਲ ਦੇ ਵਿੱਚ ਰਿਹਾ ਆ। ਸੋ ਸਾਰਾ ਕੁਛ ਜਿਹੜਾ ਉਹ ਠੀਕ ਹੈਗਾ ਆ। ਸੋ ਇੱਦਾਂ ਹੀ ਹਰ ਇੱਕ ਨੇ ਆਪੋ ਆਪਣੇ ਜਿਹੜੇ ਆ ਉਹ ਜਵਾਬ ਜਿਹੜੇ ਦਿੱਤੇ ਦੋ, ਕਿਉਂਕਿ ਸਭ ਤੋਂ ਜ਼ਿਆਦਾ ਬਜ਼ੁਰਗਾਂ ਦੇ ਵਿੱਚੋਂ ਇੱਕ ਐਲਿਜ਼ਾਬeth ਵਾਰਨ ਵੀ ਉੱਦਾਂ 70s ਤੋਂ ਉੱਤੇ ਜਿਹੜੀ ਆ
ਉਹ ਹੈਗੀ ਆ। ਸੋ ਉਹਨੇ ਵੀ ਕਿਹਾ ਵੀ ਮੈਂ ਬਿਲਕੁਲ ਠੀਕ ਆ, ਇੱਦਾਂ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਆ। ਅਤੇ ਜੋ ਬਾਇਡਨ ਨੇ ਕਿਹਾ ਵੀ ਮੈਡੀਕਲ ਰੈਕਡ ਜਿਹੜੇ ਜਲਦ ਆ ਉਹ ਸਾਰਿਆਂ ਦੇ ਸਾਹਮਣੇ ਉਹ ਨਸ਼ਰ ਜਿਹੜਾ ਉਹ ਕਰਨ ਜਾ ਰਿਹਾ ਆ। ਸੋ ਕਾਫੀ ਕੁਛ ਜਿਹੜਾ ਰੌਲਾ ਰੱਪਾ ਰਿਹਾ, ਅਤੇ ਸਭ ਤੋਂ ਜਿਹੜੀ ਜਿਹੜਾ ਸਾਰੇ ਹੀ ਇਹਨਾਂ ਦੇ ਜਿੰਨੇ ਵੀ 12 ਜਾਣੇ ਜਿਹੜੇ ਹਰਜੋਤ ਸਿੰਘ ਜੀ ਸੀਗੇ ਸਟੇਜ ਦੇ ਉੱਤੇ, ਉਹਨਾਂ ਨੇ ਜਿਹੜੀ ਇੰਪੀਚਮੈਂਟ ਨੂੰ ਲੈ ਕੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਦਬਾਅ ਜਿਹੜਾ ਉਹ ਰੱਖਿਆ, ਉਸ ਦੇ ਉੱਤੇ ਜਿਹੜੀ ਗੱਲਬਾਤ ਕੀਤੀ, ਚਰਚਾ ਜਿਹੜੀ ਕੀਤੀ, ਕਹਿੰਦੇ ਵੀ ਜਲਦੀ ਤੋਂ ਜਲਦੀ ਇਸ ਪਾਸੇ ਵੱਲ ਨੂੰ ਕਦਮ ਜਿਹੜੇ ਉਹ ਚੁੱਕਣੇ ਚਾਹੀਦੇ ਨੇ। ਫਿਰ ਓਹਾਇਓ ਦੇ ਵਿੱਚ, ਕਿਉਂਕਿ ਇਹ ਸੀਗਾ ਹਰਜੋਤ ਸਿੰਘ ਜੀ ਵਨ ਆਫ ਦਾ ਫਸਟ ਸਟੇਟਸ ਹੋਣੀਆਂ ਆ ਜਿੱਥੇ ਸਭ ਤੋਂ ਪਹਿਲੀਆਂ ਪ੍ਰਾਇਮਰੀਜ਼ ਇਹਨਾਂ ਦੀਆਂ ਹੋਣੀਆਂ ਨੇ। ਸੋ ਉਸ ਕਰਕੇ ਉੱਥੇ ਕਿਉਂਕਿ ਮੁੱਦਾ ਓਪੀਆਈਡ ਦਾ ਬਹੁਤ ਜ਼ਿਆਦਾ ਗੰਭੀਰ ਜਿਹੜਾ ਇਸ ਟਾਈਮ ਉੱਥੇ ਜਿਹੜਾ ਚੱਲ ਰਿਹਾ ਓਪੀਆਈਡ ਕ੍ਰਾਈਸਿਸ ਨੂੰ ਲੈ ਕੇ ਆ। ਸੋ ਓਪੀਆਈਡ ਕ੍ਰਾਈਸਿਸ ਦੇ ਉੱਤੇ ਵੱਖ-ਵੱਖ ਜਿਹੜੇ ਇਹਨਾਂ ਕੈਂਡੀਡੇਟਸ ਨੇ ਆਪੋ ਆਪਣਾ ਜਿਹੜੀ ਗੱਲ ਉਹ ਕੀਤੀ ਆ, ਜਿਹਦੇ ਵਿੱਚ ਜਿਹੜੀ ਕਮਲਾ ਹੈਰਿਸ, ਨਾਲ ਦੇ ਨਾਲ ਐਲਿਜ਼ਾਬੈਥ ਵਾਰਨ, ਨਾਲ ਦੇ ਨਾਲ ਬਰਨੀ ਸੈਂਡਰਸ, ਇਹਨਾਂ ਸਾਰਿਆਂ ਨੇ ਕਿਹਾ ਵੀ ਜਿਹੜੇ ਫਾਰਮਾਸਿਊਟੀਕਲ ਕੰਪਨੀਜ਼ ਹੈਗੀਆਂ ਆ, ਇਹਨਾਂ ਦੇ ਜਿਹੜੇ ਸੀਈਓਜ਼ ਅਤੇ ਐਗਜ਼ੀਕਿਊਟਿਵਜ਼ ਆ, ਇਹਨਾਂ ਨੂੰ ਜੇਲ੍ਹ ਟਾਈਮ ਜਿਹੜਾ ਇੱਕ ਹਿਸਾਬ ਦੇ ਨਾਲ ਹੋਣਾ ਚਾਹੀਦਾ ਆ। ਕਹਿੰਦੇ ਵੀ $72 ਬਿਲੀਅਨ ਪਿਛਲੀ ਵਾਰੀ ਫਾਰਮਾਸਿਊਟੀਕਲ ਕੰਪਨੀਆਂ ਦਾ ਮੁਨਾਫਾ ਰਿਹਾ। ਉਹਨਾਂ ਦੇ ਵਿੱਚੋਂ ਜਿਹੜੀ ਇੱਕ ਕੰਪਨੀ ਨੂੰ $600 ਮਿਲੀਅਨ ਜਿਹੜਾ ਉਹ ਫਾਈਨ ਕੀਤਾ ਗਿਆ, ਉਹ ਕਹਿੰਦਾ ਉਸ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਤੁੱਛ ਆ, ਬਹੁਤ ਹੀ ਜ਼ਿਆਦਾ ਘੱਟ ਆ। ਸੋ ਕਹਿੰਦੇ ਵੀ ਇਹ ਕੋਈ ਉਹਦੇ ਨਾਲ ਸੂਤ ਨਹੀਂ ਆਉਣਾ ਕੰਮ, ਜਿੰਨੀ ਦੇਰ ਤੱਕ ਇਹਨਾਂ ਦੇ ਜਿਹੜੇ ਐਗਜ਼ੀਕਿਊਟਿਵ ਜਾਂ ਜਿਹੜੇ ਟੌਪ ਲੈਵਲ ਦੇ ਹੈਗੇ ਆ, ਉਹਨਾਂ ਨੂੰ ਅਸਲ ਦੇ ਵਿੱਚ ਕ੍ਰਿਮੀਨਲ ਚਾਰਜਿਸ ਜਿਹੜੇ ਆ ਉਹ ਨਹੀਂ ਲਾਏ ਜਾਂਦੇ। ਐਂਡਰਿਊ ਯੈਂਗ ਅਤੇ ਬੀਟੋ ਰੁਰਕ ਦਾ ਕਹਿਣਾ ਸੀਗਾ ਵੀ ਜਿਹੜੇ ਓਪੀਆਈਡ ਜਿੱਦਾਂ ਮੈਰੂਆਨਾ ਦਾ ਕੁਛ ਹੱਦ ਤੱਕ ਉਹਨਾਂ ਨੇ ਡੀਕ੍ਰਿਮੀਨਲਾਈਜ਼ ਕੀਤਾ ਹੈ, ਵੀ ਜੇ ਕੁਛ ਮਾਤਰਾ ਤੁਹਾਡੇ ਕੋਲ ਹੈਗੀ ਆ ਤਾਂ ਇਟਸ ਫਾਈਨ। ਕਹਿੰਦੇ ਉਸ ਆਧਾਰ ਦੇ ਉੱਤੇ ਓਪੀਆਈਡਸ ਨੂੰ ਵੀ ਡੀਕ੍ਰਿਮੀਨਲਾਈਜ਼ ਜਿਹੜਾ ਉਹ ਕਰਨਾ ਪਊਗਾ, ਅਦਰਵਾਈਜ਼ ਜਿਹੜਾ ਕੋਈ ਇਸ ਪਾਸੇ ਵੱਲ ਨੂੰ ਜਾ ਰਿਹਾ ਆ ਉਹਦੇ ਕੋਲ ਵਾਪਸ ਆਉਣ ਦਾ ਜਿਹੜਾ ਹੀਲਾ ਉਹ ਨਹੀਂ ਬਣਦਾ। ਕਹਿੰਦੇ ਅਰਬਨ ਇਲਾਕਿਆਂ ਵਿੱਚ ਫਿਰ ਵੀ ਤੁਹਾਨੂੰ ਸੁਵਿਧਾ ਜਿਹੜੀ ਉਹ ਮਿਲ ਜਾਂਦੀ ਆ। ਸਭ ਤੋਂ ਗੰਭੀਰ ਮਸਲਾ ਹੈ ਰੂਰਲ ਇਲਾਕਿਆਂ ਦਾ, ਜਿੱਥੇ ਅਜਿਹੀ ਜਿਹੜੀਆਂ ਸਹੂਲਤਾਂ ਪਹੁੰਚਦੀਆਂ ਨਹੀਂ ਆ, ਚਾਹੇ ਕਾਉਂਸਲਿੰਗ ਦੀ ਆ, ਚਾਹੇ ਡੀ ਐਡਿਕਸ਼ਨ ਸੈਂਟਰਸ ਦਾ ਜਿਹੜਾ ਉਹ ਮਸਲਾ ਹੋਵੇ। ਸੋ ਉਹਨਾਂ ਨੇ ਉਸ ਦੇ ਉੱਤੇ ਜਿਹੜਾ ਉਹ ਜ਼ੋਰ ਪਾਇਆ। ਸੋ ਇਸ ਟਾਈਮ ਜਿਹੜਾ ਇਹ ਹਰਜੋਤ ਸਿੰਘ ਜੀ ਓਪੀਆਈਡ ਕ੍ਰਾਈਸਿਸ ਆ, ਉਹ ਕਿਤੇ ਨਾ ਕਿਤੇ ਉਹ ਵੀ ਮੁੱਖ ਜਿਹੜੀ ਕਹਿ ਲਓ ਵੀ ਵਿਚਾਰਧਾਰਕ ਜਿਹੜੀਆਂ ਗੱਲਾਂ ਬਾਤਾਂ ਆ ਉਸ ਦੇ ਵਿੱਚ ਉੱਭਰ ਕੇ ਸਾਹਮਣੇ ਆ ਰਿਹਾ ਹੈਗਾ ਆ ਜੀ। ਸੋ ਬਿਲਕੁਲ ਇਸੇ ਤਰ੍ਹਾਂ ਇਹ ਜਿਹੜੀ ਡਿਬੇਟ ਰਹੀ ਆ, ਉਸ ਡਿਬੇਟ ਦੇ ਵਿੱਚ ਕਾਫੀ ਜਿਹੜੇ ਕੈਂਡੀਡੇਟ ਆ ਉਹਨਾਂ ਦੀ ਪੋਜੀਸ਼ਨ ਬਹੁਤ ਮਾੜੀ ਰਹੀ। ਸਭ ਤੋਂ ਬਿਗੈਸਟ ਲੂਜ਼ਰ ਜੇ ਕਹਿੰਦੇ ਕਿਹਾ ਜਾਵੇ ਤਾਂ ਤੁਲਸੀ ਗੈਬਰਟ, ਇੱਕ ਫਾਰਮਰ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਦੇ ਸੈਕਟਰੀ ਹੁਲੀਅਨ ਕੈਸਟਰੋ, ਇਸੇ ਤਰ੍ਹਾਂ ਟੌਮ ਸਟੇਅਰ, ਸੈਨੇਟਰ ਕੋਰੀ ਬੁੱਕਰ ਨਿਊ ਜਰਸੀ ਦੇ, ਫਾਰਮਰ ਰਿਪਰੈਜ਼ੈਂਟੇਟਿਵ ਬੀਟੋ ਔਰ ਰੁਰਕੀ ਟੈਕਸਸ ਦੇ, ਅਤੇ ਐਂਟਰਪ੍ਰੈਨਿਓਰ ਐਂਡਰਿਊ ਯੰਗ ਜਿਹੜੇ ਆ ਉਹਨਾਂ ਦੀ ਪੋਜੀਸ਼ਨ ਕਾਫੀ ਮਾੜੀ ਰਹੀ ਆ। ਅਤੇ ਪਰ ਬਰਨੀ ਸੈਂਡਰਸ ਅਤੇ ਐਲਿਜ਼ਾਬੈਥ ਵਾਰਨ ਦੇ ਵਿੱਚ ਹੁਣ ਬਰਨੀ ਸੈਂਡਰਸ ਨੂੰ ਜਿਹੜੇ ਨਵੇਂ ਜਿਹੜੇ ਕਾਂਗਰਸ ਵੂਮਨ ਹੈਗੀਆਂ ਆ, ਐਲੈਗਜ਼ੈਂਡਰੀਆ ਕੋਰਟੇਜ਼ ਅਤੇ ਓਮਾਰ, ਉਹਨਾਂ ਨੇ ਜਿਹੜਾ ਹੈਗਾ ਆ ਇੰਡੋਰਸ ਕਰ ਦਿੱਤਾ ਹੈ। ਉਹਨਾਂ ਨੇ ਕਰਨ ਦਾ ਫੈਸਲਾ ਜਿਹੜਾ ਕੀਤਾ। ਆਈ ਥਿੰਕ ਨਿਊ ਜਰਸੀ ਦੇ ਵਿੱਚ ਜਿੱਦਣ ਇਹਨਾਂ ਨੇ ਰੈਲੀ ਕਰਨੀ ਹੈ ਬਰਨੀ ਸੈਂਡਰਸ ਨੇ, ਉਸ ਦਿਨ ਅਧਿਕਾਰਤ ਤੌਰ ਦੇ ਉੱਤੇ ਜਿਹੜੀ ਐਂਡੋਰਸਮੈਂਟ ਆ ਉਹ ਉੱਥੇ ਜਿਹੜੀ ਉਹ ਕਰਨਗੇ, ਪਰ ਫੈਸਲਾ ਜਿਹੜਾ ਉਹ ਆ ਚੁੱਕਾ ਆ। ਤੁਸੀਂ ਦੇਖੋ ਵੀ ਇੱਕ ਸਭ ਤੋਂ ਉਮਰ ਦੇ ਵਿੱਚ ਵੱਧ ਵਾਲੇ ਜਿਹੜੇ ਪੜਾਅ ਦੇ ਵਿੱਚ ਜਿਹੜੇ ਬਰਨੀ ਸੈਂਡਰਸ ਸਭ ਤੋਂ ਪੁਰਾਣੇ ਸੈਨੇਟਰਸ ਦੇ ਵਿੱਚੋਂ, ਅਤੇ ਇੱਕ ਬਿਲਕੁਲ ਨਵੇਂ ਜਿਹੜੇ ਪ੍ਰੋਗਰੈਸਿਵ ਡੈਮੋਕਰੇਟ ਵਾਲੇ ਜਿਹੜੇ ਆ ਡੈਮੋਕਰੇਟਸ ਜਿਹੜੇ ਨਾਟ ਸੈਨੇਟਰਸ ਜਿਹੜੇ ਹਾਊਸ ਰਿਪਰੈਜ਼ੈਂਟੇਟਿਵ ਆ, ਉਹਨਾਂ ਦਾ ਜਿਹੜਾ ਆ ਉਹ ਉਹਨਾਂ ਨੂੰ ਜਿਹੜਾ ਉਹ ਮਿਲ ਰਿਹਾ ਉਹਨਾਂ ਦਾ ਸਾਥ। ਵੈਸੇ ਦੋਨਾਂ ਬੀਬੀਆਂ ਦਾ ਹੁਣ 2 ਸਾਲਾਂ ਬਾਅਦ ਮੁੜ ਕੇ ਦੁਬਾਰਾ ਜਿਹੜਾ ਆ ਉਹ ਇਲੈਕਸ਼ਨ ਜਿਹੜੀ ਉਹ ਆ ਜਾਣੀ ਹੈ, ਕਿਉਂਕਿ ਹਾਊਸ ਦੀ ਜਿਹੜੀ ਇਲੈਕਸ਼ਨ ਐਵਰੀ 2 ਈਅਰਸ ਜਿਹੜੀ ਉਹ ਹੁੰਦੀ ਆ। ਸੈਨੇਟਰ ਦੀ ਜਿਹੜੀ ਇਲੈਕਸ਼ਨ ਉਹ ਹਰ 6 ਸਾਲ ਬਾਅਦ ਜਿਹੜੀ ਉਹ ਹੁੰਦੀ ਆ। ਸੋ ਇਹ ਹੁਣ ਦੇਖਦੇ ਹਾਂ ਵੀ ਇਹਨਾਂ ਦਾ ਵੀ ਆਉਣ ਵਾਲਾ ਭਵਿੱਖ ਜਿਹੜਾ ਉਹ ਕਿੱਦਾਂ ਰਹੇਗਾ। ਕਹਿੰਦੇ ਕਮਲਾ ਹੈਰਿਸ ਇਹ ਟੌਮ ਸਟਾਇਰ ਜਿੱਦਾਂ ਤੁਸੀਂ ਦੱਸਿਆ, ਕੈਸਟਰੋ, ਇਹ ਸਾਰੇ ਜਾਣੇ ਇਸ ਦੇ ਵਿੱਚ ਕਿਤੇ ਨਾ ਕਿਤੇ ਦੌੜ ਦੇ ਵਿੱਚ ਪਿੱਛੇ ਰਹਿ ਗਏ ਆ। ਜਿਹੜਾ ਸਾਊਥ ਵੈਂਡ ਦਾ ਮੇਅਰ ਆ, ਕਹਿੰਦੇ ਉਸ ਨੇ ਕਾਫੀ ਅਟੈਕ ਕੀਤਾ ਜਿਹੜੀ ਐਲਿਜ਼ਾਬੈਥ ਵਾਰਨ ਦੇ ਉੱਤੇ, ਜਿਹੜਾ ਉਸ ਦਾ ਮੈਡੀਕੇਅਰ ਫਾਰ ਆਲ ਦਾ ਜਿਹੜਾ ਪ੍ਰੋਗਰਾਮ ਆ ਉਸ ਦੀ ਸਪੋਰਟ ਨੂੰ ਲੈ ਕੇ। ਸੋ ਹੁਣ ਦੇਖਦੇ ਹਾਂ ਵੀ ਇਹ ਕੀ ਜਿਹੜਾ ਮਸਲਾ ਆਉਂਦਾ ਹੈ। ਰਾਈਟ ਨਾਓ ਜਿਹੜੇ ਦੋਨੋਂ ਜਿਹੜੇ ਮੋਹਰੇ ਜਿਹੜੇ ਚੱਲ ਰਹੇ ਨੇ ਹਰਜੋਤ ਸਿੰਘ ਜੀ, ਉਹਨਾਂ ਦੇ ਵਿੱਚ ਜਿਹੜੇ ਬਰਨੀ ਸੈਂਡਰਸ ਅਤੇ ਐਲਿਜ਼ਾਬੈਥ ਵਾਰਨ, ਉਹ ਕਿਤੇ ਨਾ ਕਿਤੇ ਵਨ ਪੇਅਰ ਸਿੰਗਲ ਪੇਅਰ ਸਿਸਟਮ ਜਾਂ ਮੈਡੀਕੇਅਰ ਫਾਰ ਆਲ ਉੱਦਾਂ ਦੀਆਂ ਚੀਜ਼ ਵੱਲ ਨੂੰ ਜਿਹੜਾ ਉਹ ਲੈ ਕੇ ਆ ਰਹੇ ਨੇ। ਸੋ ਲੈਟਸ ਸੀ ਕਿੱਦਾਂ ਦਾ ਹੁੰਦਾ, ਕਿਉਂਕਿ
ਹੈ ਤਾਂ ਇਹ ਕੋਈ ਇਹ ਸਸਤਾ ਕੰਮ ਨਹੀਂ ਬਣਨਾ ਪੂਰੇ ਮੁਲਕ ਦੇ ਲਈ, ਪਰ ਗੱਲ ਇਹ ਆ ਵੀ ਹੁਣ ਜੇ ਪ੍ਰਾਈਵੇਟ ਇੰਸ਼ੋਰੈਂਸ ਵੀ ਤੁਸੀਂ ਲੈਂਦੇ ਹੋ, ਉਹ ਵੀ ਬਹੁਤ ਮਹਿੰਗੀ ਆ, ਉਹ ਹਰ ਕੋਈ ਅਫੋਰਡੇਬਲ ਵੀ ਜਿਹੜੀ ਉਹ ਨਹੀਂ ਹੈਗੀ। ਸੋ ਕੋਈ ਨਾ ਕੋਈ ਇਹਦਾ ਮਿਡਲ ਗਰਾਊਂਡ ਜਿਹੜੀ ਉਹ ਬਣਾਉਣੀ ਪੈਣੀ ਆ, ਬਹੁਤ ਕੰਪਲੈਕਸ ਜਿਹੜਾ ਉਹ ਸਿਸਟਮ ਹੈਗਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਹ 'ਤੇ ਕੀ ਬਣਦਾ ਆ। ਇਹ ਬਸ਼ਰਤੇ ਇਹ ਆ ਵੀ ਜੇ ਇਹਨਾਂ ਦੇ ਵਿੱਚੋਂ ਜਿਹੜਾ ਕੋਈ ਅੱਗੇ ਆਉਂਦਾ ਅਤੇ ਉਹ ਜੇ ਬਾਅਦ ਦੇ ਵਿੱਚ ਵਿਨ ਕਰਦਾ ਆ, ਕਿਉਂਕਿ ਇਕੱਲਾ ਇਹਨਾਂ ਦੇ ਵਿਨ ਕਰਨ ਦੇ ਨਾਲ ਹੀ ਜਿਹੜੀ ਕੋਈ ਪੋਲਿਸੀ ਜਿਹੜੀ ਉਹ ਨਹੀਂ ਆ ਜਾਂਦੀ। ਖਾਸ ਕਰਕੇ ਜਿਹੜੀ ਪੂਰੇ ਅਮਰੀਕਾ ਦੇ ਲਈ ਹੋਣੀ, ਉਹਦੇ ਲਈ ਤੁਹਾਨੂੰ ਸੈਨੇਟ ਦੇ ਵਿੱਚ ਅਤੇ ਹਾਊਸ ਦੇ ਵਿੱਚ ਵੀ ਮੈਜੋਰਟੀ ਆ ਉਹ ਚਾਹੀਦੀ ਹੁੰਦੀ ਆ। ਜੀ, ਸੋ ਬਿਲਕੁਲ ਕਹਿੰਦੇ ਜੇ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਜਿੱਤਦੇ ਆ ਤਾਂ ਫਿਰ ਇਸ ਇਸ਼ੂ 'ਤੇ ਵਰਕਆਊਟ ਹੋਊਗਾ ਮੈਡੀਕੇਅਰ ਫॉर ਆਲ। ਜੇ ਪ੍ਰੈਜ਼ੀਡੈਂਟ ਟਰੰਪ ਜਿੱਤਦੇ ਆ ਤਾਂ ਉਹ ਜਿੱਦਾਂ ਚੱਲ ਰਿਹਾ ਉੱਦਾਂ ਹੀ ਚੱਲੂਗਾ ਜੀ। ਅਤੇ ਹਰਜੋਤ ਸਿੰਘ ਜੀ, ਆਪਾਂ ਜਿਹੜੀ ਅਗਲੀ ਖਬਰ ਕਰਦੇ ਹਾਂ, ਆਪਣੀ ਜਿਹੜੀ ਲੋਕਲ ਖਬਰ ਕੱਲ੍ਹ ਜਿਹੜਾ ਇੱਕ ਦੇਖੋ ਪ੍ਰੋਬਲਮ ਦੇ ਵਿੱਚੋਂ ਲੰਘਿਆ ਜਿਹੜਾ 80 ਆਪਣਾ ਹੈਗਾ ਜਾਂਦਾ ਹਰਜੋਤ ਸਿੰਘ ਜੀ, ਕਰੋਕਟ ਅਤੇ ਜਿਹੜਾ ਬਨੀਸ਼ੀਆ ਵਾਲਾ ਇਲਾਕਾ ਆ ਉਸ ਦੇ ਲਾਗੇ ਇੱਕ ਰਿਫਾਈਨਰੀ ਆ ਕਰੋਕਟ ਦੇ ਵਿੱਚ, ਜਿਹੜੀ ਉਸ ਦੇ ਇੱਕ ਟੈਂਕ ਨੂੰ ਭਿਆਨਕ ਜਿਹੜੀ ਅੱਗ ਲੱਗੀ, ਵਿਸਫੋਟ ਵੀ ਜਿਹੜਾ ਇੱਕ ਹਿਸਾਬ ਦੇ ਨਾਲ ਹੋਇਆ, ਧਮਾਕਾ ਹੋਇਆ ਅਤੇ ਬਾਅਦ ਦੇ ਵਿੱਚ ਅੱਗ ਜਿਹੜੀ ਆ ਕਈ ਘੰਟਿਆਂ ਤੱਕ ਲੱਗੀ ਰਹੀ, ਜਿਸ ਕਰਕੇ ਜਿਹੜੇ ਉੱਥੋਂ ਦੀ ਟ੍ਰੈਫਿਕ ਜਿਹੜਾ ਸੀਗਾ ਹਾਈਵੇ 80 ਸੀਗਾ ਉਸ ਨੂੰ ਜਿਹੜਾ ਉਹ ਬੰਦ ਕੀਤਾ ਗਿਆ, ਜਿਹੜਾ ਪੁਲ ਆ ਉਸ ਨੂੰ ਵੀ ਕਲੋਜ਼ ਕਰ ਦਿੱਤਾ ਗਿਆ ਸੀਗਾ। ਬਹੁਤ ਸਲੋ ਕਿਤੇ ਜਿਹੜਾ ਟ੍ਰੈਫਿਕ ਆ, ਜਿਹੜਾ ਡੀਟੂਅਰ ਵੀ ਸੀਗਾ ਤਾਂ ਬਹੁਤ ਸਲੋ ਜਿਹੜਾ ਉਹ ਚੱਲ ਰਿਹਾ ਸੀਗਾ। ਲੋਕ ਦੱਸਦੇ ਕਿ ਵੀ ਜਿੱਥੇ 10 ਮਿੰਟ ਲੱਗਦੇ ਹੁੰਦੇ ਆ ਅਕਸਰ ਗੱਡੀ ਦੇ ਵਿੱਚ, ਉਹਨਾਂ ਨੂੰ ਘੰਟਾ ਡੇਢ ਘੰਟਾ ਤੱਕ ਜਿਹੜਾ ਆ ਉਹ ਈਜ਼ੀਲੀ ਲੱਗ ਰਿਹਾ ਸੀਗਾ। ਹੁਣ ਅੱਗ ਨੂੰ ਜਿਹੜਾ ਕੱਲ੍ਹ ਹੀ ਵੈਸੇ ਰਾਤ ਨੂੰ ਅੱਗ ਨੂੰ ਕਾਬੂ ਦੇ ਵਿੱਚ ਜਿਹੜਾ ਉਹ ਪਾ ਲਿਆ ਗਿਆ ਸੀਗਾ, ਪਰ ਕਿਉਂਕਿ ਐਥਨੋਲ ਉੱਥੇ ਉਸ ਦੇ ਵਿੱਚ ਮੌਜੂਦ ਸੀਗੀ, ਫਲੇਮੇਬਲ ਹੁੰਦੀ ਆ ਅੱਗ ਜਿਹੜੀ ਉਹ ਲੱਗਦੀ ਆ, ਪਰ ਤਾਂ ਵੀ ਸ਼ੁਕਰ ਰਿਹਾ ਹਰਜੋਤ ਸਿੰਘ ਜੀ ਵੀ ਬਾਕੀ ਟੈਂਕਾਂ ਤੱਕ ਜਿਹੜੀ ਇਹ ਅੱਗ ਉਹ ਨਹੀਂ ਪਹੁੰਚੀ। ਇੱਕ ਟੈਂਕ ਤੱਕ ਹੀ ਜਿਹੜੀ ਉਹ ਸੀਮਤ ਰਹੀ। ਫਾਇਰ ਫਾਈਟਰਸ ਨੇ ਜੀ ਜਾਨ ਲਾ ਕੇ ਇਸ ਅੱਗ ਦੇ ਉੱਤੇ ਜਲਦ ਤੋਂ ਜਲਦ ਜਿਹੜਾ ਕਾਬੂ ਪਾਉਣ ਦੇ ਵਿੱਚ ਉਹਨਾਂ ਨੇ ਕਾਮਯਾਬੀ ਜਿਹੜੀ ਉਹ ਹਾਸਲ ਜਿਹੜੀ ਉਹ ਕੀਤੀ ਆ। ਅਤੇ ਹੁਣ ਇਸ ਟਾਈਮ ਜਾਂਚ ਜਿਹੜੀ ਇਹੀ ਚੱਲ ਰਹੀ ਆ ਵੀ ਇਹ ਅੱਗ ਲੱਗਣ ਦਾ ਕਾਰਨ ਕੀ ਬਣਿਆ ਆ। ਉਸ ਦੇ ਕਰਕੇ ਹੈਲਥ ਹੈਜ਼ਰਡ ਵੀ ਇੱਕ ਟਾਈਮ ਦੇ ਉੱਤੇ ਬਣ ਗਿਆ ਸੀਗਾ ਵੀ, ਕਿਉਂਕਿ ਜਦੋਂ ਐਥਨੋਲ ਨੂੰ ਅੱਗ ਲੱਗਦੀ ਆ ਅਤੇ ਹੋਰ ਕਈ ਕੁਛ ਜਿਹੜਾ ਆ ਨਾਲ ਜਿਹੜਾ ਰੈਜ਼ੀਡਿਊ ਹੁੰਦਾ ਆ ਉਹ ਲੋਕਾਂ ਦੇ ਘਰਾਂ ਦੇ ਉੱਤੇ ਜਿਹੜਾ ਉਹ ਡਿੱਗਦਾ ਆ। ਸੋ ਕਾਫੀ ਕਾਲਕ ਵਗੈਰਾ ਹੋਰ ਕਈ ਕੁਛ ਜਿਹੜਾ ਉਹ ਡਿੱਗ ਰਿਹਾ ਸੀਗਾ। ਇੱਕ ਟਾਈਮ ਦੇ ਉੱਤੇ ਐਡਵਾਈਜ਼ਰੀ ਵੀ ਸਰਕਾਰ ਵੱਲੋਂ ਉੱਥੇ ਜਿਹੜੀ ਉਹ ਲਾਈ ਗਈ ਸੀਗੀ, ਅਤੇ ਇਸ ਅੱਗ ਦੇ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਉਸ ਦੇ ਇਰਦ ਗਿਰਦ ਜਿਹੜੇ ਬਰਸ਼ਿਸ ਸੀਗੀਆਂ ਉਹਨਾਂ ਦੇ ਵਿੱਚ ਵੀ ਜਿਹੜੀ ਆ ਉਹ ਅੱਗ ਲੱਗੀ। ਸੋ 2-3 ਫਰੰਟ ਦੇ ਉੱਤੇ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੂੰ ਅੱਗ ਦੇ ਨਾਲ ਜਿਹੜਾ ਉਹ ਜੂਝਣਾ ਪਿਆ, ਅਤੇ ਉਹਨਾਂ ਨੇ ਬੜੇ ਹੀ ਸ਼ਿੱਦਤ ਦੇ ਨਾਲ ਕੰਮ ਕਰਦੇ ਹੋਏ, ਬੜਾ ਵਧੀਆ ਕਾਰਜਕਾਰੀ ਕਰਦੇ ਹੋਏ ਇਸ ਅੱਗ ਦੇ ਉੱਤੇ ਜਲਦ ਜਿਹੜਾ ਉਹ ਕਾਬੂ ਉਹ ਪਾ ਲਿਆ ਸੀਗਾ। ਸੋ ਜਿਹੜੇ ਲੋਕ ਆਪਣੇ ਉੱਧਰ ਰਹਿੰਦੇ ਉਹਨਾਂ ਫਾਇਰ ਫਾਈਟਰਸ ਦਾ ਜ਼ਰੂਰ ਧੰਨਵਾਦ ਜਿਹੜਾ ਉਹ ਕਰਕੇ ਆਓ, ਕਿਉਂਕਿ ਇਹ ਇੱਕ ਬਹੁਤ ਮੇਜਰ ਜਿਹੜਾ ਉਹ ਅੱਗ ਜਿਹੜੀ ਉਹ ਫੈਲ ਸਕਦੀ ਸੀ। 24 ਹੋਰ ਐਥਨੋਲ ਦੇ ਟੈਂਕ ਜਿਹੜੇ ਉਸ 'ਤੇ ਲਾਗੇ ਸੀ, ਗੈਸੋਲੀਨ ਦੀ ਜਿਹੜੀ ਰਿਫਾਈਨਰੀ ਬਨੀਸ਼ੀਆ ਦੇ ਵਿੱਚ ਉਹ ਲੱਗੀ ਸੀ, ਕਿਉਂਕਿ ਅੱਗ ਨੇ ਤਾਂ ਫਿਰ ਗਾਂਹ ਤੋਂ ਗਾਂਹ ਜਿਹੜਾ ਉਹ ਵੱਧਦੇ ਜਾਣਾ ਹੁੰਦਾ ਆ, ਅਤੇ ਉਹਨਾਂ ਨੇ ਬਹੁਤ ਜਿਹੜਾ ਆ ਵਧੀਆ ਕੰਮ ਕਰਦੇ ਹੋਏ ਇਸ ਨੂੰ ਅੱਗ ਨੂੰ ਬਹੁਤ ਜਲਦ ਜਿਹੜਾ ਆਪਣੇ ਵੱਲੋਂ ਉਹਨਾਂ ਨੇ ਕਾਬੂ ਦੇ ਵਿੱਚ ਲੈ ਆਂਦਾ ਆ। ਪਰ ਉਹਦੇ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਤਕਲੀਫ ਅਤੇ ਦਿੱਕਤ ਦੇ ਵਿੱਚੋਂ ਜਿਹੜਾ ਉਹ ਲੰਘਣਾ ਪਿਆ। ਇੱਕ ਚਲੋ ਚੰਗੀ ਚੀਜ਼ ਇਹ ਰਹੀ ਵੀ ਕੋਈ ਜਿਹੜਾ ਜਾਨੀ ਨੁਕਸਾਨ ਇਸ ਦੇ ਵਿੱਚ ਨਹੀਂ ਹੋਇਆ ਹੈ ਜੀ। ਬਿਲਕੁਲ। ਨਿਊ ਸਟਾਰ ਐਨਰਜੀ ਫੈਸਿਲਿਟੀ ਜਿਹੜੀ ਕਰੋਕਟ 'ਚ ਹੈਗੀ ਆ, ਐਥਨੋਲ ਇਹਨਾਂ ਨੇ ਸਟੋਰ ਕੀਤਾ ਸੀ, ਅਤੇ ਕਹਿੰਦੇ ਵੀ ਗੈਸ ਪ੍ਰਾਈਸਿਸ ਚੜ੍ਹ ਸਕਦੀਆਂ ਇਹਦੇ ਕਰਕੇ ਆਉਣ ਵਾਲੇ ਸਮੇਂ 'ਚ, ਅਤੇ ਪਰ ਕਹਿੰਦੇ ਵੀ ਨਹੀਂ, ਕਿਉਂਕਿ ਐਵਰੀ ਡੇ ਜਿਹੜੀਆਂ ਟ੍ਰੇਨਸ ਆ ਉਹ ਐਥਨੋਲ ਗੈਸ ਦੇ ਜਿਹੜੇ ਕੰਟੇਨਰਸ ਆ ਲੈ ਕੇ ਐਵਰੀ ਡੇ ਆਉਂਦੀਆਂ ਹੈਗੀਆਂ। ਸੋ ਇਹਦੇ ਨਾਲ ਜ਼ਿਆਦਾ ਅਸਰ ਨਹੀਂ ਹੋਣਾ, ਅਤੇ ਅੱਗ ਲੱਗਣ ਦਾ ਮੇਨ ਰੀਜ਼ਨ ਇਹੀ ਸੀ ਵੀ ਜਿਹੜੇ ਟੈਂਕਰਸ ਆ ਉਹਨਾਂ ਦੇ ਆਲੇ ਦੁਆਲੇ ਜਿਹੜੀ ਵੈਜੀਟੇਸ਼ਨ ਹੋਈ ਉਹ ਸੀ, ਉਹ ਤੋਂ ਬਾਅਦ ਜਿਹੜੀ ਆ ਫਿਰ ਟੈਂਕਰ ਨੂੰ ਲੱਗੀ, ਅਤੇ ਉਹ 2 ਟੈਂਕਸ ਦੇ ਵਿੱਚ ਅੱਗ ਲੱਗੀ। ਅਤੇ ਹੈਲਥ ਹੈਜ਼ਰਡ ਵੀ ਬਣਿਆ ਹੋਇਆ ਹੈ। ਰੋਡੀਓ ਜਿਹੜਾ ਟਾਊਨ ਹੈਗਾ ਆ ਉੱਥੇ ਇੱਕ ਸ਼ੈਲਟਰ ਸੈਟਅਪ ਕੀਤਾ ਗਿਆ ਸੀ। ਹੁਣ ਜਿਹੜਾ ਹਾਈਵੇ 80 ਖੋਲ੍ਹ ਦਿੱਤਾ ਗਿਆ, ਕਈ ਲੋਕਾਂ ਨੂੰ 3-3 ਘੰਟੇ ਕਹਿੰਦੇ ਉੱਥੋਂ ਲੰਘਣ 'ਤੇ ਲੱਗੇ। ਜੀ ਬਿਲਕੁਲ। ਸੋ ਜ਼ਰੂਰ ਜਿੰਨੇ ਵੀ ਲੋਕ ਆਪਣੇ ਉੱਥੇ ਰਹਿੰਦੇ, ਉੱਥੇ ਦੇ ਜਿਹੜੇ ਕਾਂਟਰਾ ਕੋਸਟਾ ਦੇ ਜਿਹੜੇ ਫਾਇਰ ਡਿਪਾਰਟਮੈਂਟ ਵਾਲੇ ਆ ਉਹਨਾਂ ਦਾ ਜ਼ਰੂਰ ਧੰਨਵਾਦ ਜਿਹੜਾ ਉਹ ਕਰਕੇ ਆਓ। ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜੇ ਹਾਦਸਾ ਹੋਣ ਤੋਂ ਇੱਕ ਹਿਸਾਬ ਦੇ ਨਾਲ ਬਚਾ ਲਿਆ ਹੈਗਾ ਆ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟਰਕੀ ਦੇ ਮਾਮਲੇ ਦੇ ਵਿੱਚ ਜਿਹੜਾ ਮਸਲਾ ਹੈ ਉਹ ਗੁੰਝਲਦਾਰ ਹੋਰ ਬਣਦਾ ਜਾ ਰਿਹਾ ਹੈ। ਰਾਸ਼ਟਰਪਤੀ ਟਰੰਪ ਨੇ ਕੱਲ੍ਹ ਕਿਹਾ ਟਰਕੀ ਦੇ ਜਿਹੜੇ ਪ੍ਰੈਜ਼ੀਡੈਂਟ ਐਰਡੋਗਨ ਜਿਹੜਾ ਹੈ ਉਸ ਨੂੰ ਵੀ ਭਾਈ ਤੂੰ ਆਪਣਾ ਇਹ ਕੰਮ ਬੰਬਾਰਡਮੈਂਟ ਵਾਲਾ ਕੁਰਦਾਂ ਦੇ ਉੱਤੇ ਉਹ ਬੰਦ ਕਰੇ। ਉਸਨੇ ਜਿਹੜੀ ਉਹ ਸੁਣੀ ਨਹੀਂ, ਅਤੇ ਉਹਨੇ ਆਪਣਾ ਜਿਹੜਾ ਕੰਮ ਉਸੇ ਤਰੀਕੇ ਦੇ ਨਾਲ ਉਹ ਜਾਰੀ ਰੱਖਿਆ ਆ। ਉਹਨਾਂ ਨੇ ਇੱਕ ਜ਼ਰੂਰ ਚੇਤਾਵਨੀ ਧਮਕੀ ਦਿੱਤੀ ਆ ਵੀ ਤੁਹਾਡੇ ਉੱਤੇ ਅਸੀਂ ਨਹੀਂ ਤਾਂ ਰੋਕਾਂ
ਜਿਹੜੀਆਂ ਆ ਉਹ ਲਾ ਸਕਦੇ ਆ। ਵੱਖ-ਵੱਖ ਤਰੀਕੇ ਦੇ ਨਾਲ ਫਾਈਨੈਂਸ਼ੀਅਲ ਦੀਆਂ ਹੋਰ ਕਈ ਤਰੀਕੇ ਦੀਆਂ ਸੈਂਕਸ਼ਨਸ ਜਿਹੜੀਆਂ ਉਹ ਲਾਈਆਂ ਜਾ ਸਕਦੀਆਂ ਆ, ਪਰ ਉਸ ਦੀ ਵੀ ਕਹਿੰਦੇ ਆ ਉਸਨੇ ਗੱਲ ਉਹ ਨਹੀਂ ਸੁਣੀ। ਅਤੇ ਹੁਣ ਕਹਿੰਦੇ ਆ ਵੀ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਅਤੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਮਾਈਕ ਪੈਂਸ ਨੇ ਉਹ ਟਰਕੀ ਦੇ ਪ੍ਰੈਜ਼ੀਡੈਂਟ ਅਰਦੋਗਨ ਜਿਹੜਾ ਆ ਉਸ ਨੂੰ ਮਿਲਣ ਜਾ ਰਹੇ ਨੇ। ਸੋ ਉੱਥੇ ਉਹ ਜਾਣਗੇ, ਪਰ ਹੁਣ ਇਹ ਨਹੀਂ ਪਤਾ ਵੀ ਉਹ ਅੱਗੋਂ ਉਹਨਾਂ ਨੂੰ ਮਿਲੂਗਾ ਜਾਂ ਨਹੀਂ ਮਿਲੂਗਾ। ਸੋ ਕਹਿੰਦੇ ਵੀ ਜਿਹੜੇ ਸਟੇਟ ਡਿਪਾਰਟਮੈਂਟ ਨੇ ਆਖਿਆ ਵੀ ਜਿਹੜਾ ਵਾਈਸ ਪ੍ਰੈਜ਼ੀਡੈਂਟ ਨੇ ਅਤੇ ਸੈਕਟਰੀ ਆਫ ਸਟੇਟ ਆ ਉਹ ਅੱਜ ਜਿਹੜੇ ਆਫਟਰਨੂਨ ਦੇ ਵਿੱਚ ਉਹ ਜਾ ਰਹੇ ਨੇ। ਐਕਸਪੈਕਟੇਸ਼ਨਸ ਇਹੀ ਆ ਉਹਨਾਂ ਦੀਆਂ, ਉਮੀਦ ਇਹੀ ਆ ਵੀ ਉੱਥੇ ਅੱਗੇ ਜਾ ਕੇ ਮੁਲਾਕਾਤ ਹੋਵੇਗੀ ਅਤੇ ਮੁਲਾਕਾਤ ਦੇ ਵਿੱਚ ਜਿਹੜਾ ਉਹਨਾਂ ਨੂੰ ਉਹ ਸਮਝਾਉਣ ਦੇ ਵਿੱਚ ਸ਼ਾਇਦ ਕਾਮਯਾਬ ਹੋ ਸਕਣ। ਇਸ ਟਾਈਮ ਮਸਲਾ ਜਿਹੜਾ ਬਹੁਤ ਹੀ ਜ਼ਿਆਦਾ ਗੰਭੀਰ ਹੋ ਚੁੱਕਾ ਹੈ। ਆਲਰੇਡੀ ਅਮਰੀਕਾ ਦੀਆਂ ਫੌਜਾਂ ਵੀ ਜਿਹੜੇ ਟਰਕੀ ਦੇ ਆਰਟਲਰੀ ਫਾਇਰ ਦੇ ਜਿਹੜੇ ਹੇਠਾਂ ਜਿਹੜੀਆਂ ਉਹ ਆ ਗਈਆਂ ਸੀ, ਪਰ ਉਦੋਂ ਫਿਰ ਵੀ ਬਚਾਅ ਜਿਹੜਾ ਰਿਹਾ, ਅਮਰੀਕੀ ਫੌਜ ਦਾ ਕਿਸੇ ਤਰੀਕੇ ਦਾ ਨੁਕਸਾਨ ਨਹੀਂ ਹੋਇਆ। ਪਰ ਉਹਨਾਂ ਨੂੰ ਆਪੋ ਆਪਣੇ ਜਿਹੜੇ ਉੱਥੇ ਉਹਨਾਂ ਨੇ ਸੈਟਅਪ ਕੀਤੇ ਸੀਗੇ ਕੈਂਪ, ਆਪਣੇ ਸੈਟਅਪ ਕੀਤੇ ਸੀਗੇ, ਉਹਨਾਂ ਸਾਰਿਆਂ ਨੂੰ ਛੱਡ ਕੇ ਜਿਹੜਾ ਉੱਥੋਂ ਹੁਣ ਆ ਚੁੱਕੇ ਹੋਏ ਨੇ। ਸੋ ਸਦਰਨ ਸੀਰੀਆ ਵਾਲੇ ਇਲਾਕੇ ਦੇ ਵਿੱਚ ਅਮਰੀਕੀ ਫੌਜੀ ਜਿਹੜੇ ਕੁਛ ਰਹਿ ਗਏ ਨੇ ਉਹ ਤੈਨਾਤ ਨੇ। ਨਾਰਦਰਨ ਵਾਲੇ ਉੱਤਰੀ ਟਰਕੀ ਦੇ ਵਿੱਚੋਂ ਸਾਰੇ ਜਾਣੇ ਉੱਧਰੋਂ ਵਾਪਸ ਆ ਚੁੱਕੇ ਹੋਏ ਨੇ। ਇਸ ਟਾਈਮ ਕੁਰਦਾਂ ਦੀ ਸੀਰੀਆ ਵਾਲਿਆਂ ਦੇ ਨਾਲ ਸਮਝੌਤਾ ਹੋ ਚੁੱਕਾ ਹੈ ਅਤੇ ਸੀਰੀਆ ਦੇ ਜਿਹੜੇ ਫੌਜ ਆ ਉਹ ਟਰਕੀ ਦਾ ਸਾਹਮਣਾ ਕਰਨ ਦੇ ਲਈ ਉੱਤਰ ਦਿਸ਼ਾ ਵੱਲ ਨੂੰ ਜਿਹੜੇ ਆ ਕਹਿੰਦੇ ਉੱਧਰ ਵੱਧ ਰਹੇ ਨੇ। ਇੱਕ ਹੋਰ ਜਿਹੜਾ ਹਰਜੋਤ ਸਿੰਘ ਜੀ, ਇੱਕ ਰਿਪੋਰਟ ਜਿਹੜੀ ਆ ਉਹ ਹਰ ਇੱਕ ਨੂੰ ਚਿੰਤਾ ਦੇ ਵਿੱਚ ਜਿਸ ਨੇ ਪਾਈ ਆ, ਕਹਿੰਦੇ ਟਰਕੀ ਦੇ ਕੋਲ ਇਸ ਟਾਈਮ 50 ਜਿਹੜੇ ਆ US ਦੇ ਨਿਊਕਲੀਅਰ ਬੰਬ ਹੌਸਟੇਜ ਦੇ ਵਜੋਂ ਜਿਹੜੇ ਉਹਨਾਂ ਦੇ ਇੱਕ 에ਅਰਬੇਸ ਦੇ ਉੱਤੇ ਜਿਹੜੇ ਉਹ ਪਏ ਨੇ। ਮੈਨੂੰ ਲੱਗਦਾ ਵੀ ਜਿਹੜੇ ਹੋ ਸਕਦਾ ਵੀ ਜਿਹੜੇ ਮਾਈਕ ਪੋਂਪੇਓ ਅਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਮਾਈਕ ਪੈਂਸ, ਉਹਨਾਂ ਦੇ ਜਾਣ ਦਾ ਮੁੱਖ ਕਾਰਨ ਉਹਨਾਂ ਦੇ ਵਿੱਚੋਂ ਇੱਕ ਇਹ ਵੀ ਹੋਊਗਾ ਵੀ ਜੇ ਟਰਕੀ ਵਾਲਿਆਂ ਦੇ ਕੋਲ ਇੱਦਾਂ US ਦੇ ਨਿਊਕਲੀਅਰ ਬੰਬ ਪਏ ਰਹਿ ਗਏ, ਸੋ ਹੂ ਨੋਜ਼ ਵੀ ਉਹ ਬਾਅਦ ਦੇ ਵਿੱਚ ਕਿਤੇ ਉਹਨਾਂ ਦੇ ਉੱਤੇ ਹੀ ਜਿਹੜਾ ਉਹ ਕਿਤੇ ਵਰਤਣਾ ਜਿਹੜਾ ਉਹ ਦੇਣ। ਪਰ ਇਹ ਵੀ ਗੱਲ ਆ ਵੀ ਜੇ ਅਮਰੀਕਾ ਦੇ ਇੱਦਾਂ ਨਿਊਕਲੀਅਰ ਬੰਬ ਉਹ ਇੱਦਾਂ ਸਾਂਭ ਕੇ ਰੱਖਣ ਦੀ ਕੋਸ਼ਿਸ਼ ਕਰਨਗੇ ਜਾਂ ਹੌਸਟੇਜ ਬਣਾ ਕੇ ਰੱਖਣਗੇ, ਫਿਰ ਅਮਰੀਕੀ ਹੋ ਸਕਦਾ ਹੈ ਵੀ ਫੌਜ ਜਿਹੜਾ ਕੋਈ ਫੌਜੀ ਕਾਰਵਾਈ ਵੀ ਜਿਹੜੀ ਉਹਨਾਂ ਦੇ ਉੱਤੇ ਉਹ ਕਰ ਦੇਵੇ। ਭੂਗੋਲਿਕ ਤੌਰ ਦੇ ਉੱਤੇ ਟਰਕੀ ਦੇ ਕੋਲ ਇੱਕ ਜਿਹੜਾ ਅਪਰ ਐਜ ਹਮੇਸ਼ਾ ਜਿਹੜਾ ਉਹ ਰਿਹਾ ਆ, ਜਿੱਦਾਂ ਆਪਾਂ ਕੱਲ੍ਹ ਵੀ ਦੱਸਦੇ ਸੀ ਵੀ ਉਹ ਦਰਵਾਜ਼ਾ ਗਿਣਿਆ ਜਾਂਦਾ ਹੈ ਮਿਡਲ ਈਸਟ ਤੋਂ ਲੈ ਕੇ ਅਰਬ ਦੇ ਮੁਲਕਾਂ ਤੋਂ ਲੈ ਕੇ ਅਤੇ ਯੂਰਪ ਦੇ ਵਿੱਚ। ਅਤੇ ਅਰਦੋਗਨ ਹਮੇਸ਼ਾ ਇਹੀ ਧਮਕੀ ਦਿੰਦਾ ਵੀ ਜੇ ਤੁਸੀਂ ਮੈਨੂੰ ਹੱਥ ਲਾਉਣ ਦੀ ਇੱਦਾਂ ਕੋਸ਼ਿਸ਼ ਕੀਤੀ ਅਤੇ ਦਰਵਾਜ਼ੇ ਸਮਝ ਲਓ ਮੈਂ ਖੋਲ੍ਹ ਦੇਣੇ ਆ, ਅਤੇ ਫਿਰ ਦੇਖਿਓ ਯੂਰਪ ਵਾਲਿਆਂ ਦਾ ਉੱਥੇ ਹਾਲ ਜਿਹੜਾ ਉਹ ਕੀ ਬਣਦਾ ਹੈਗਾ। ਸੋ ਕੋਲਡ ਵਾਰ ਜਦੋਂ ਸੀਗੀ ਉਸ ਜ਼ਮਾਨੇ ਦੇ ਜਿਹੜੇ B-61 ਨਿਊਕਲੀਅਰ ਬੰਬ ਜਿਹੜੇ ਆ ਸੀਰੀਅਨ ਬਾਰਡਰ ਦੇ ਨਜ਼ਦੀਕ, ਜਿਹੜਾ ਕਿ ਇਸ ਟਾਈਮ ਟਰਕੀ ਦੇ ਮਿਲਾਦਾ ਉਸ ਦੇ ਅਧੀਨ ਆ ਚੁੱਕਾ ਹੋਇਆ ਇਲਾਕਾ, ਵੀ ਉੱਥੇ ਜਿਹੜੇ ਉਹ ਪਏ ਸੀਗੇ। ਗੱਲ ਤਾਂ ਹੁਣ ਇਹ ਵੀ ਹੈ ਹਰਜੋਤ ਸਿੰਘ ਜੀ ਵੀ ਰਹਿ ਕਿੱਦਾਂ ਗਏ ਅਮਰੀਕੀ ਫੌਜੀ ਜਿਹੜੇ ਉੱਥੇ, ਉਹਨਾਂ ਨੂੰ ਉਹ ਛੱਡ ਕੇ ਕਿੱਦਾਂ ਜਿਹੜੇ ਉਹ ਆ ਗਏ, ਕਿ ਉਹਨਾਂ ਦੇ ਕੋਲ ਸਮਾਂ ਨਹੀਂ ਸੀਗਾ, ਕੀ ਜਿਹੜਾ ਉਹ ਸੀਗਾ। ਸੋ ਕਈ ਤਰੀਕੇ ਦੇ ਜਿਹੜੇ ਇਸ ਟਾਈਮ ਸਵਾਲ ਆ ਉਹ ਉੱਠ ਰਹੇ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਖਬਰ ਆ ਰਹੀ ਆ ਵੀ US ਨੇ ਕਹਿੰਦੇ ਵੀ ਇੱਕ ਸੀਕਰਟ ਸਾਈਬਰ ਅਟੈਕ ਜਿਹੜਾ ਕੀਤਾ ਸੀ ਈਰਾਨ ਦੇ ਉੱਤੇ, ਜਦੋਂ ਉਹਨਾਂ ਨੇ ਸਾਊਦੀ ਆਇਲ ਕੰਪਨੀ ਦੇ ਉੱਤੇ ਅਟੈਕ ਕੀਤਾ ਸੀ, ਕਿਉਂਕਿ ਕਹਿੰਦੇ ਵੀ ਈਰਾਨ ਵਾਲੇ ਇੱਕ ਤਰ੍ਹਾਂ ਨਾਲ ਪ੍ਰੋਪੋਗੰਡਾ ਯੂਜ਼ ਕਰ ਰਹੇ ਸੀ। ਉਹਨੂੰ ਕਾਊਂਟਰ ਕਰਨ ਦੇ ਲਈ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇਸ ਸੀਕਰੇਟ ਸਾਈਬਰ ਅਟੈਕ ਨੂੰ ਆਰਡਰ ਕੀਤਾ ਸੀ। ਇਹ ਜਿਹੜਾ ਹੁਣ ਜਿਹੜੀ ਈਰਾਨ ਦਾ ਕਮਿਊਨੀਕੇਸ਼ਨ ਮਿਨਿਸਟਰ ਆ ਉਹਨਾਂ ਵੱਲੋਂ ਜਿਹੜੀ ਇਹ ਖਬਰ ਆ ਰਹੀ ਹੈਗੀ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ ਵੀ ਜਿਹੜਾ ਇੰਪੀਚਮੈਂਟ ਦੇ ਮਸਲੇ ਦੇ ਵਿੱਚ ਕੱਲ੍ਹ ਜਿਹੜੀ ਆ ਫਿਓਨਾ ਹਿਲ ਦੀ ਜਿਹੜੀ ਕਾਫੀ ਲੰਬੀ ਚੌੜੀ ਪਰਸੋਂ ਜਿਹੜੀ ਆ ਉਹਨਾਂ ਦੀ ਗੱਲਬਾਤ ਆ ਉਹ ਉੱਥੇ ਹੋਈ ਸੀ। ਅਤੇ ਹੁਣ ਇੱਕ ਹੋਰ ਸਟੇਟ ਡਿਪਾਰਟਮੈਂਟ ਦਾ ਅਫੀਸ਼ੀਅਲ, ਸੀਨੀਅਰ ਜਿਹੜਾ ਸਟੇਟ ਡਿਪਾਰਟਮੈਂਟ ਅਫੀਸ਼ੀਅਲ ਆ, ਉਹ ਇਹ ਹੁਣ ਆ ਕੇ ਕਹਿ ਰਿਹਾ ਆ ਵੀ ਜਿਹੜੇ ਵਾਈਟ ਹਾਊਸ ਆ ਉਹਨਾਂ ਨੇ ਹੀ ਜਿਹੜੇ 3 ਅਮੀਗੋਸ ਜਿਹੜਾ ਗੁਲਿਆਨੀ ਅਤੇ ਉਹਦੇ ਜਿਹੜੇ 2 ਐਸੋਸੀਏਟ, ਜਿਹੜੇ ਗੁਲਿਆਨੀ ਦੇ 2 ਐਸੋਸੀਏਟ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੋਇਆ ਆ, ਵੀ ਉਹਨਾਂ ਨੂੰ ਜਿਹੜਾ ਯੂਕਰੇਨ ਪਾਲਿਸੀ ਆ ਉਹ ਰਨ ਕਰਨ ਦੇ ਲਈ ਇੱਕ ਹਿਸਾਬ ਦੇ ਨਾਲ ਡਾਇਰੈਕਸ਼ਨਸ ਜਿਹੜੇ ਉਹ ਦੇ ਰਹੇ ਸੀਗੇ ਨੇ। ਸੋ ਇਹੀ ਇਸ ਟਾਈਮ ਮਸਲਾ ਜਿਹੜਾ ਵੱਧ ਕੇ ਆ ਰਿਹਾ ਆ ਵੀ ਕਿਸ ਤਰੀਕੇ ਦੇ ਨਾਲ ਯੂਕਰੇਨ ਦੇ ਉੱਤੇ ਜਿਹੜਾ ਉਹ ਪ੍ਰੈਸ਼ਰ ਪਾਇਆ ਜਾ ਰਿਹਾ ਸੀਗਾ ਵੀ ਜਿਹੜੇ ਉਹਨਾਂ ਦੇ ਰਾਸ਼ਟਰਪਤੀ ਟਰੰਪ ਦੇ ਮੇਨ ਰਾਈਵਲ ਨੇ, ਸਿਆਸੀ ਰਾਈਵਲ ਨੇ, ਵੀ ਉਹਨਾਂ ਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਜਾਂ ਉਹਨਾਂ ਦੇ ਬੇਟੇ ਦੀ ਜਿਹੜੀ ਜਾਂਚ ਆ ਉਹ ਕਰਵਾਈ ਜਾਵੇ, ਤਾਂ ਜੋ ਉਹਨਾਂ ਦਾ ਇੱਥੇ ਕਿਤੇ ਨਾ ਕਿਤੇ ਕੋਈ ਨੈਗੇਟਿਵ ਜਿਹੜੀ ਚੀਜ਼ ਆ ਉਹ ਵਰਤੀ ਜਾਵੇ। ਸੋ ਇਹ ਹੁਣ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ। ਜਾਰਜ ਕੈਂਟ
ਜਿਹੜੇ ਰਹੇ ਨੇ ਡਿਪਟੀ ਅਸਿਸਟੈਂਟ ਸੈਕਟਰੀ ਆਫ ਸਟੇਟ ਉਸ ਟਾਈਮ ਯੂਕਰੇਨ ਦੇ ਲਈ ਰਿਸਪਾਂਸਿਬਲ ਸੀਗੇ, ਉਹਨਾਂ ਨੂੰ ਹੁਣ ਕਮੇਟੀ ਦੇ ਸਾਹਮਣੇ ਜਿਹੜਾ ਪੇਸ਼ ਹੋਣ ਦੇ ਲਈ ਟੈਸਟੀਫਾਈ ਕਰਨ ਦੇ ਲਈ ਸੰਮਨ ਜਿਹੜਾ ਉਹ ਕੀਤਾ ਗਿਆ ਆ। ਐਕਟਿੰਗ ਵਾਈਟ ਹਾਊਸ ਚੀਫ ਆਫ ਸਟਾਫ ਮਾਈਕ ਮਲਵੇਨੀ ਕਹਿੰਦੇ ਆ ਉਹਨਾਂ ਨੇ ਆਰਗੇਨਾਈਜ਼ ਕੀਤੀ ਸੀ ਇੱਕ ਜਿਹੜੀ ਮੀਟਿੰਗ ਯੂਕਰੇਨ ਪਾਲਿਸੀ ਨੂੰ ਲੈ ਕੇ, ਜਿਹੜੇ ਕਹਿੰਦੇ ਵੀ ਕਿਹੜੇ ਜਿਹੜੇ ਚੈਨਲਸ ਦੇ ਜ਼ਰੀਏ ਉਹਨਾਂ ਦੇ ਉੱਤੇ ਗੱਲਬਾਤ ਆ ਉਹ ਕੀਤੀ ਜਾ ਸਕੇ। ਇਹਨਾਂ ਦੇ ਵਿੱਚ ਐਨਰਜੀ ਦੇ ਸੈਕਟਰੀ ਰਿਕ ਪੈਰੀ ਜਿਹੜੇ ਕਿ ਆਪਣੇ ਜਾ ਰਹੇ ਨੇ, ਅਹੁਦੇ ਤੋਂ ਬਾਹਰ ਜਾ ਰਹੇ ਨੇ। US ਦੇ ਅੰਬੈਸਡਰ ਰਹੇ ਯੂਰਪੀਅਨ ਯੂਨੀਅਨ ਦੇ ਲਈ ਗਾਰਡਨ ਸੌਂਡਲੈਂਡ, ਅਤੇ US ਦੇ ਸਪੈਸ਼ਲ ਐਨਵਾਏ ਯੂਕਰੇਨ ਦੇ ਲਈ ਕਰਟ ਵੋਲਗਰ ਜਿਹੜੇ ਆ ਉਹ ਚਾਰਜ ਦੇ ਵਿੱਚ ਇਹ ਰੱਖੇ ਗਏ ਹੋਏ ਸੀਗੇ। ਸੋ ਇਹ ਕੁਛ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਆ, ਅਤੇ ਹੁਣ ਇਸ ਤਰੀਕੇ ਦੇ ਨਾਲ ਕਈ ਜਿਹੜੀਆਂ ਚੀਜ਼ਾਂ ਉਹ ਆ ਰਹੀਆਂ ਆ, ਇਹ ਇਹਨਾਂ ਦੇ ਲਈ ਕਾਫੀ ਜਿਹੜਾ ਨੁਕਸਾਨਦੇਹ ਵੀ ਸਾਬਤ ਹੋ ਸਕਦੀਆਂ ਆ। ਅੱਜ ਉੱਦਾਂ ਜਿਹੜੇ ਹਾਊਸ ਦੇ ਰਿਪਬਲਿਕਨ ਰਿਪਰੈਜ਼ੈਂਟੇਟਿਵ ਸੀਗੇ, ਉਹਨਾਂ ਨੇ ਮਿਲ ਕੇ ਸਾਂਝੇ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਆ। ਉਹ ਕਹਿੰਦੇ ਵੀ ਜਿਹੜੀ ਇੰਪੀਚਮੈਂਟ ਆ ਉਹ ਨਾ ਕੋਈ ਸਪੀਕਰ ਕਰ ਸਕਦਾ ਆ, ਨਾ ਕੋਈ ਹੋਰ ਕਰ ਸਕਦਾ, ਕਿਸੇ ਇੱਕ ਬੰਦੇ ਦੇ ਹੱਥ ਦੇ ਵਿੱਚ ਨਹੀਂ, ਇੱਕ ਪਾਰਟੀ ਦੇ ਹੱਥ 'ਚ ਨਹੀਂ ਆ, ਇਹ ਪੂਰੀ ਦੀ ਪੂਰੀ ਹਾਊਸ ਨੇ ਜਿਹੜੀ ਆ ਉਹ ਕਰਨੀ ਹੁੰਦੀ ਆ। ਉਹਨਾਂ ਨੇ ਇਹ ਆਖਿਆ ਵੀ ਸਾਡੇ ਕੋਲ ਇਹਨਾਂ ਨੇ ਕੋਈ ਵੀ ਇਨਫੋਰਮੇਸ਼ਨ ਆ ਉਹ ਸਾਂਝੀ ਜਿਹੜੀ ਉਹ ਨਹੀਂ ਕਰ ਰਹੇ। ਜਿਹੜੇ ਰਿਪਬਲਿਕਨ ਹਾਊਸ ਰਿਪਰੈਜ਼ੈਂਟੇਟਿਵਸ ਆ, ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਜਿਹੜੇ ਡੈਮੋਕ੍ਰੇਟਸ ਨੂੰ ਆਖਿਆ ਵੀ ਤੁਸੀਂ ਜੇ ਤੁਹਾਡੇ ਕੋਲ ਹੈਗੀ ਇਨਫੋਰਮੇਸ਼ਨ ਤਾਂ ਤੁਸੀਂ ਸਾਡੇ ਨਾਲ ਸਾਂਝੀ ਜਿਹੜੀ ਉਹ ਕਿਉਂ ਨਹੀਂ ਕਰ ਰਹੇ। ਇਹ ਹਾਊਸ ਦੀ ਜ਼ਿੰਮੇਵਾਰੀ ਆ ਕਿਸੇ ਵੀ ਪ੍ਰੈਜ਼ੀਡੈਂਟ ਦੀ ਜਿਹੜੀ ਇੰਪੀਚਮੈਂਟ ਆ ਉਸ ਦੀ ਇਨਕੁਆਇਰੀ ਕਰਕੇ ਉਹ ਆਰਟੀਕਲਸ ਲੈ ਕੇ ਆਉਣੇ। ਸੋ ਬੰਦ ਕਮਰਾ ਵੀ ਕਈ ਥਾਵਾਂ ਦੇ ਉੱਤੇ ਮੀਟਿੰਗਸ ਜਿਹੜੀਆਂ ਆ ਉਹ ਚੱਲ ਰਹੀਆਂ ਨੇ, ਕਈ ਥਾਵਾਂ ਦੇ ਟੈਸਟੀਮੋਨੀਜ਼ ਹੋ ਰਹੀਆਂ, ਕਈ ਪਬਲਿਕ ਦੇ ਵਿੱਚ ਵੀ ਜਿਹੜੀਆਂ ਆ ਉਹ ਗੱਲਾਂ ਬਾਤਾਂ ਆ ਉਹ ਬਾਅਦ ਦੇ ਵਿੱਚ ਆ ਜਾਂਦੀਆਂ ਨੇ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ ਵੀ ਹੋਰ ਇਹਨਾਂ ਦੇ ਹੱਥ ਕੀ ਕੁਛ ਜਿਹੜਾ ਉਹ ਆ ਰਿਹਾ ਆ, ਜਾਂ ਇਹਨਾਂ ਗੱਲਾਂ ਬਾਤਾਂ ਦੇ ਵਿੱਚੋਂ ਕੀ ਕੁਛ ਉਹ ਨਿਕਲ ਕੇ ਸਾਹਮਣੇ ਆਉਂਦਾ ਹੈ। ਜੀ, ਅਗਲੀ ਖਬਰ ਵੱਲ ਚਲੀਏ। ਹਾਂਗਕਾਂਗ ਦੇ ਵਿੱਚ ਜਿਹੜਾ ਆ ਹੁਣ ਚਾਈਨਾ ਵਾਲਿਆਂ ਨੇ ਅਮਰੀਕਾ ਨੂੰ ਇੱਕ ਤਰ੍ਹਾਂ ਨਾਲ ਧਮਕੀ ਦਿੱਤੀ ਆ ਵੀ ਜੇ ਅਮਰੀਕਾ ਦੀ ਸਰਕਾਰ ਨੇ ਕਿਸੇ ਤਰ੍ਹਾਂ ਦਾ ਜਿਹੜਾ ਬਿੱਲ ਹੈਗਾ ਆ ਉਹ ਪਾਸ ਕੀਤਾ ਕਾਂਗਰਸ ਦੇ ਵਿੱਚ, ਤਾਂ ਅਸੀਂ ਉਹਦੇ ਸੰਬੰਧ ਦੇ ਵਿੱਚ ਸਟਰੋਂਗ ਕਾਊਂਟਰ ਮੇਜਰ ਲੈ ਕੇ ਆਵਾਂਗੇ ਵੀ ਕੋਈ ਨਾ ਕੋਈ ਅਸੀਂ ਸਖਤ ਸਟੈਂਡ ਲਵਾਂਗੇ। ਚਾਈਨਾ ਵਾਲਿਆਂ ਨੇ ਆਲਰੇਡੀ ਕਈ ਕੰਪਨੀਆਂ ਨੂੰ ਆਲਰੇਡੀ ਧਮਕਾਇਆ ਹੋਇਆ, ਅਤੇ ਕਈ ਕੰਪਨੀਆਂ ਜਿਹੜੀਆਂ ਆ ਉਹ ਹਾਂਗਕਾਂਗ ਦੇ ਬਾਰੇ ਜਿਹੜੀ ਗੱਲਬਾਤ ਕਰਨ ਤੋਂ ਚੁੱਪ ਬੈਠੀਆਂ ਹੋਈਆਂ ਹੈਗੀਆਂ ਆ। ਚਾਈਨਾ ਦੇ ਫੋਰਨ ਮਿਨਿਸਟਰ ਨੇ ਜਿਹੜੀ ਆ ਅੱਜ ਸਵੇਰੇ ਵਾਰਨਿੰਗ ਇਸ਼ੂ ਕੀਤੀ ਆ ਵੀ ਜੇ US ਹਾਊਸ ਨੇ ਪੈਕੇਜ ਮੇਜਰ ਜਿਹੜਾ ਪ੍ਰੋ ਡੈਮੋਕ੍ਰੇਸੀ ਮੂਵਮੈਂਟ ਆ ਹਾਂਗਕਾਂਗ ਦੇ ਵਿੱਚ ਉਹਦੇ ਹੱਕ ਦੇ ਵਿੱਚ ਜੇ ਪਾਸ ਕੀਤਾ ਤੇ ਫਿਰ ਅਸੀਂ ਇੱਕ ਸਖਤ ਸਟੈਂਡ ਜਿਹੜਾ ਲਵਾਂਗੇ। ਜੀ ਬਿਲਕੁਲ, ਇਹ ਹਰਜੋਤ ਸਿੰਘ ਜੀ ਮਸਲਾ ਬਹੁਤ ਹੀ ਜ਼ਿਆਦਾ ਗੁੰਝਲਦਾਰ ਹੁੰਦਾ ਜਾ ਰਿਹਾ। 2019 ਦੇ ਵਿੱਚ ਚਾਈਨਾ ਵਾਲੇ ਦੇਖੋ ਕਿੱਦਾਂ ਦੁਨੀਆ ਦੀ ਬਾਂਹ ਮਰੋੜਨ ਦੇ ਉੱਤੇ ਆਏ ਹੋਏ ਆ, ਜਦ ਇੰਨਾ ਧੱਕਾ ਉਹ ਸ਼ਰੇਆਮ ਜਿਹੜਾ ਉਹ ਕਰੀ ਜਾ ਰਹੇ ਆ। ਅਮਰੀਕਾ ਵਰਗੇ ਮੁਲਕ ਨੂੰ ਕਿੱਦਾਂ ਉਹ ਧਮਕਾ ਰਹੇ। ਇੱਕ ਪਾਸੇ ਦੇਖੋ ਹਰਜੋਤ ਸਿੰਘ ਜੀ ਅਮਰੀਕਾ ਦੀ ਵੀ ਬਾਂਹ ਨਾਲ ਦੇ ਨਾਲ ਖੜਿੱਕੀ 'ਚ ਇਸ ਲਈ ਵੇਲਣੇ 'ਚ ਵੀ ਇਹ ਤਾਂ ਆਈ ਆ ਵੀ ਟਰੇਡ ਵਾਰ ਦਾ ਵੀ ਇੱਕ ਪਾਸੇ ਜਿਹੜਾ ਮਸਲਾ ਆ ਉਹ ਬਣਿਆ ਪਿਆ ਆ। ਰਾਸ਼ਟਰਪਤੀ ਟਰੰਪ ਚੌਂਸ਼ ਫੇਰੇ ਇਸ ਪਾਸਿਓਂ ਵੀ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਵੀ ਦਬਾਅ ਜਿਹੜਾ ਰਹੂਗਾ। ਉਹਨਾਂ ਨੂੰ ਆਪਣੀ ਜਿਹੜੀ ਇਕਨੋਮਿਕ ਤੌਰ ਦੇ ਉੱਤੇ ਸਟੇਬਿਲਿਟੀ ਲਿਆਉਣ ਦੇ ਲਈ ਅਤੇ ਉਹ ਹੋਰ ਜਿਹੜੀ ਅੱਗੇ ਵਧਾਉਣ ਦੇ ਲਈ ਉਹ ਚਾਹੁੰਦੇ ਆ ਵੀ ਜਿਹੜੀ ਇਹ ਟਰੇਡ ਵਾਰ ਚਾਈਨਾ ਦੇ ਨਾਲ ਜਿਹੜੀ ਉਹ ਖਤਮ ਹੋਵੇ। ਹੋ ਸਕਦਾ ਹੈ ਵੀ ਜਿਹੜਾ ਚਾਈਨਾ ਵਾਲੇ ਆ ਉਹ ਇਸ ਟਰੇਡ ਦੇ ਸਹਾਰੇ ਨੂੰ ਲੈ ਕੇ ਉਸ ਨੂੰ ਵਰਤਦੇ ਹੋਏ ਅਮਰੀਕਾ ਦੇ ਉੱਤੇ ਇਸ ਤਰੀਕੇ ਦਾ ਜਿਹੜਾ ਉਹ ਦਬਾਅ ਪਾਉਣ ਵੀ ਤੁਸੀਂ ਹਾਂਗਕਾਂਗ ਦੇ ਹੱਕ ਦੇ ਵਿੱਚ ਕੋਈ ਗੱਲਬਾਤ ਆ ਉਹ ਨਹੀਂ ਕਰ ਸਕਦੇ। NBA ਵਾਲੇ ਜਿਹੜੇ ਬਹੁਤ ਸਾਰੇ ਜਿਹੜੇ ਕਈ ਪਲੇਅਰਸ ਆ ਉਹ ਇੱਕਦਮ ਜਿਹੜੀ ਹੁਣ ਚੁੱਪ ਵੱਟ ਬੈਠੇ ਹੋਏ ਆ। ਕਈ ਜਿਹੜੇ ਕੋਈ ਬੋਲਦਾ ਆ ਅਤੇ ਉਸ ਤੋਂ ਬਾਅਦ ਦੇ ਵਿੱਚ NBA ਨੂੰ ਧਮਕੀ ਜਿਹੜੀ ਉਹ ਮਿਲ ਜਾਂਦੀ ਹੈ ਵੀ ਅਸੀਂ ਤੁਹਾਡੇ ਚਾਈਨਾ ਦੇ ਵਿੱਚ ਜਿਹੜਾ ਬਰੋਡਕਾਸਟ ਅਸੀਂ ਟੋਟਲੀ ਬੰਦ ਕਰ ਦੇਣਾ NBA ਦਾ। ਅਤੇ NBA ਵਾਲੇ ਆਪਣੀ ਜਿਹੜੀ ਇਹ ਡਾਲਰਾਂ ਵਾਲੀ ਮਾਰਕੀਟ ਹੈਗੀ ਕਹਿ ਲਓ ਵੀ ਚਾਈਨਾ ਦੇ ਵਿੱਚ ਉਸ ਨੂੰ ਉਹ ਗਵਾਉਣਾ ਨਹੀਂ ਚਾਹੁੰਦੇ ਅਤੇ ਉਹ ਆਪਣੇ ਜਿਹੜੇ ਪਲੇਅਰਾਂ ਨੂੰ ਕੋਚਾਂ ਨੂੰ ਹਦਾਇਤਾਂ ਦੇ ਦਿੰਦੇ ਆ ਵੀ ਤੁਸੀਂ ਇਸ ਦੇ ਉੱਤੇ ਜਿਹੜਾ ਕੋਈ ਬਹੁਤੀ ਟਿੱਪਣੀਆਂ ਬਿਆਨਬਾਜ਼ੀਆਂ ਜਿਹੜੀਆਂ ਉਹ ਨਾ ਕਰੋ। ਸੋ ਇਹ ਚੀਜ਼ ਜਿਹੜੀ ਉਹ ਹੋਈ ਆ। ਲੈਬਰੋਨ ਜੇਮਸ ਨੇ ਵੀ ਬੋਲਿਆ ਸੀਗਾ ਅਤੇ ਉਸ ਤੋਂ ਬਾਅਦ ਦੇ ਵਿੱਚ ਉਸ ਦੀ ਆਲੋਚਨਾ ਉੱਧਰੋਂ ਹੋਈ ਅਤੇ ਉਹਨੇ ਟਵਿੱਟਰ ਦੇ ਉੱਤੇ ਆਪਣਾ ਬਿਆਨ ਜਿਹਾ ਦੇ ਕੇ ਉਸ 'ਤੇ ਕਿਹਾ ਵੀ ਮੈਂ ਹੁਣ ਇਸ ਦੇ ਬਾਰੇ ਕੋਈ ਹੋਰ ਬਹੁਤੀ ਗੱਲਬਾਤ ਆ ਉਹ ਨਹੀਂ ਕਰੂੰਗਾ। ਇੱਕ ਕੋਚ ਹੋਰ ਕਹਿੰਦਾ ਵੀ ਦੇਖੋ ਹੈ ਤਾਂ ਮਸਲਾ ਇਹ ਫ੍ਰੀ ਸਪੀਚ ਦਾ ਹੀ ਆ ਵੀ ਤੁਸੀਂ ਜੇ ਬੋਲ ਵੀ ਨਹੀਂ ਸਕਦੇ ਤਾਂ ਫਿਰ ਤੁਸੀਂ ਕਰੋਗੇ ਕੀ। ਸੋ ਦੇਖਦੇ ਹਾਂ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਦਾ ਆ। ਪਰ ਚਾਈਨਾ ਹਾਂਗਕਾਂਗ ਨੂੰ ਆਪਣਾ ਜਿਹੜਾ ਆ ਉਹ ਇੱਕ ਹਿੱਸਾ ਬਣਾਉਣ ਦੇ ਲਈ
ਪੂਰਾ ਯਤਨਸ਼ੀਲ ਹੈਗਾ ਆ। ਉਹ ਇੱਕ ਵੀ ਇੰਚ ਜਿਹੜਾ ਉਸ ਦਾ ਛੱਡਣਾ ਨਹੀਂ ਚਾਹੁੰਦਾ। ਉਹ ਚਾਹੁੰਦਾ ਨਹੀਂ ਆ ਵੀ ਕਿਸੇ ਤਰੀਕੇ ਨਾਲ ਉੱਥੇ ਜਿਹੜੀ ਡੈਮੋਕ੍ਰੇਸੀ ਉਹ ਆ ਸਕੇ। ਉਹ ਆਪਣੇ ਹੀ ਉਸ ਨੂੰ ਵਿੱਚ ਜਿਹੜਾ ਉਹ ਸਮੇਟ ਕੇ ਰੱਖਣਾ ਚਾਹੁੰਦਾ ਅਤੇ ਆਪਣੇ ਹੀ ਕਾਨੂੰਨ ਉੱਥੇ ਲਾਗੂ ਕਰਨਾ ਚਾਹੁੰਦਾ ਆ। ਅਤੇ ਸਭ ਨੂੰ ਹੀ ਪਤਾ ਹੈ ਵੀ ਜਿਹੜੇ ਵਿਰੋਧੀ ਹੁੰਦੇ ਆ ਅਤੇ ਉਹਨਾਂ ਦੇ ਨਾਲ ਫਿਰ ਚਾਈਨਾ ਵਾਲੇ ਕਿਸ ਤਰੀਕੇ ਦਾ ਸਲੂਕ ਆ ਉਹ ਕਰ ਰਹੇ ਆ। ਮੁਸਲਮਾਨਾਂ ਦੇ ਬਣੇ ਹੋਏ ਐਜੂਕੇਸ਼ਨਲ ਸੋ ਕਾਲਡ ਰੀਐਜੂਕੇਸ਼ਨ ਕੈਂਪਸ ਜਿਹੜੇ ਆ ਉਹ ਇਸ ਦਾ ਸਪਸ਼ਟ ਹਵਾਲਾ ਜਿਹੜਾ ਉਹ ਦਿੰਦੇ ਨੇ। ਜੀ ਬਿਲਕੁਲ। ਚਾਈਨਾ ਦੇ ਮਿਨਿਸਟਰੀ ਆਫ ਫੋਰਨ ਅਫੇਅਰ ਦੇ ਜਿਹੜੇ ਸਪੋਕਸਪਰਸਨ ਗੈਂਗ ਸ਼ਵਾਂਗ ਹੈਗੇ ਆ, ਉਹਨਾਂ ਨੇ ਅਮਰੀਕਨ ਲਾ ਮੇਕਰਸ ਨੂੰ ਕਿਹਾ ਆ ਵੀ ਸਾਡੇ ਜਿਹੜੇ ਚਾਈਨਾ ਦਾ ਇੰਟਰਨਲ ਅਫੇਅਰ ਹੈਗਾ ਆ ਉਹਦੇ 'ਚ ਇੰਟਰਫੇਅਰ ਕਰਨਾ ਬੰਦ ਕਰ ਦਿਓ। ਜਿਹੜੇ ਹਾਊਸ ਦੇ ਵਿੱਚ ਆਲਰੇਡੀ ਜਿਹੜਾ ਆ ਇਹ ਬਿੱਲ ਯੂਨੈਨਿਮਸਲੀ ਵੋਇਸ ਵੋਟ ਦੇ ਨਾਲ ਪਾਸ ਹੋਇਆ ਕਿਉਂਕਿ ਉਹ ਡੈਮੋਕ੍ਰੇਟ ਕੰਟਰੋਲਡ ਹੈਗੀ ਆ। ਹੁਣ ਇਹ ਬਿੱਲ ਸੈਨੇਟ 'ਚ ਜਾਊਗਾ ਅਤੇ ਸੈਨੇਟ ਦੇ ਵਿੱਚ ਵੀ ਜਿਹੜੇ ਰਿਪਬਲਿਕਨ ਆ ਉਹ ਪੂਰੀ ਸਪੋਰਟ ਕਰ ਰਹੇ ਹੈਗੇ ਆ। ਉਸ ਤੋਂ ਬਾਅਦ ਫਿਰ ਜਿਹੜਾ ਬਿੱਲ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਸਾਈਨ ਕਰਨਾ, ਫਿਰ ਉਹ ਲਾ ਬਣਦਾ। ਮਸਲਾ ਤਾਂ ਇੱਥੇ ਜਾ ਕੇ ਬਣਨਾ ਵੀ ਰਾਸ਼ਟਰਪਤੀ ਟਰੰਪ ਫਿਰ ਉਦੋਂ ਕੀ ਚੀਜ਼ ਜਿਹੜੀ ਉਹ ਚੂਜ਼ ਕਰਨਗੇ, ਕੀ ਆਪਣੇ ਜਿਹੜੀ ਉਹ ਟਰੇਡ ਦੇ ਨਾਲ ਜਿਹੜੀ ਸੰਬੰਧਿਤ ਹੈ ਉਹ ਕਿਉਂਕਿ ਫਿਰ ਉਹ ਉੱਥੋਂ ਟੇਬਲ ਤੋਂ ਪਿੱਛੇ ਜਿਹੜੇ ਉਹ ਸ਼ਰੇਆਮ ਹਟ ਸਕਦੇ ਨੇ ਚਾਈਨਾ ਵਾਲੇ। ਸੋ ਕਾਫੀ ਜਿਹੜਾ ਇੱਕ ਨਾਜ਼ੁਕ ਸਥਿਤੀ ਦੇ ਵਿੱਚੋਂ ਜਿਹੜਾ ਉਹ ਲੰਘ ਰਹੇ ਨੇ ਜਿਹੜਾ ਅਮਰੀਕਾ ਵੀ ਇਸ ਖਾਸ ਕਰਕੇ ਜਿਹੜੇ ਚਾਈਨਾ ਦੇ ਨਾਲ ਰਿਲੇਸ਼ਨਸ ਦੇ ਵਿੱਚ ਹੈ। ਅਤੇ ਆਪਾਂ ਜਿਹੜੇ ਹਰਜੋਤ ਸਿੰਘ ਜੀ ਇੱਕ ਆਪਾਂ ਇੱਥੇ ਹੁਣ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਫਿਰ ਇੱਦਾਂ ਹੀ ਖਬਰਾਂ ਦਾ ਸਿਲਸਿਲਾ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559 905 2166। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ ਯਾਨੀ 5304155959 ਤੇ ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ ਯਾਨੀ 5303007663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਜੇਕਰ ਸਾਡੀ ਕੋਈ ਵੀ ਭੈਣ ਵਿਆਹੁਤਾ ਜ਼ਿੰਦਗੀ ਜਾਂ ਫਿਰ ਘਰੇਲੂ ਜ਼ਿੰਦਗੀ ਕਰਕੇ ਪਰੇਸ਼ਾਨ ਹੈ ਤਾਂ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ। ਮਾਈ ਸਿਸਟਰਸ ਹਾਊਸ ਤੁਹਾਨੂੰ ਮੁਫਤ ਸਲਾਹ ਅਤੇ ਮੁਫਤ ਕਾਨੂੰਨੀ ਸਲਾਹ ਦੇ ਨਾਲ ਸੁਰੱਖਿਅਤ ਰਹਿਣ ਦੀ ਥਾਂ ਅਤੇ ਵਰਕ ਅਸਿਸਟੈਂਟ ਯਾਨੀ ਕਿ ਕੰਮ ਲੱਭਣ ਵਿੱਚ ਵੀ ਤੁਹਾਡੀ ਮਦਦ ਕਰਦੇ ਹਨ ਅਤੇ ਇਹ ਪੰਜਾਬੀ ਬੋਲਦੇ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 428 3271 916 428 3271 ਅਤੇ ਤੁਹਾਡੀ ਸਾਰੀ ਇਨਫੋਰਮੇਸ਼ਨ ਕੌਨਫੀਡੈਂਸ਼ੀਅਲ ਰੱਖੀ ਜਾਵੇਗੀ। ਮਾਈ ਸਿਸਟਰਸ ਹਾਊਸ 916 428 3271 916 428 3271।
This project was supported by grant number 2016 UWAX 0020, awarded by Office of Violence Against Women, U.S. Department of Justice. The opinion, finding, conclusion, and recommendation expressed in this publication, program, exhibition are those of authors and do not necessarily reflect the views of Department of Justice, Office of Violence Against Women. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਬ੍ਰੈਕਸਿਟ ਨੂੰ ਲੈ ਕੇ ਆ। ਕਹਿੰਦੇ ਬ੍ਰੈਕਸਿਟ UK ਦੇ ਵਿੱਚ ਜਿਹੜੀਆਂ ਗੱਲਬਾਤ ਚੱਲ ਰਹੀ ਹੈ, UK ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਦੀ ਗਵਰਨਮੈਂਟ ਤੇ ਯੂਰਪੀਅਨ ਯੂਨੀਅਨ ਦੇ ਨਾਲ, ਉਹ ਹੁਣ ਇੱਕ ਕਰੂਸ਼ੀਅਲ ਸਟੇਜ ਦੇ ਉੱਤੇ ਪਹੁੰਚ ਗਈ ਆ। ਜਿਹੜੀ ਡਾਊਨਿੰਗ ਸਟਰੀਟ ਕਹਿੰਦੇ ਪਈ ਉਹ ਇੱਕ ਤਰ੍ਹਾਂ ਨਾਲ ਕੌਸ਼ੀਅਸ ਹੈਗੀ ਆ, ਪਰ ਉਹਨਾਂ ਦੇ ਉੱਤੇ ਪ੍ਰੈਸ਼ਰ ਬਹੁਤ ਹੈਗਾ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਡੀਲ ਆ ਉਹ ਬਣਨੀ ਚਾਹੀਦੀ ਆ। ਯੂਰਪੀਅਨ ਯੂਨੀਅਨ ਦੇ ਚੀਫ ਨੈਗੋਸ਼ੀਏਟਰ ਜਿਹੜੇ ਮਾਈਕਲ ਬਾਰਨਾਇਰ ਆ, ਉਹਨਾਂ ਨੇ ਕਿਹਾ ਆ ਵੀ ਅਗਲੇ ਜਿਹੜਾ ਆਉਣ ਵਾਲਾ ਮੰਗਲਵਾਰ ਆ ਉਹਦੇ ਐਂਡ ਤੱਕ ਕੋਈ ਨਾ ਕੋਈ ਜਿਹੜੀ ਡੀਲ ਆ ਉਹ ਬਣਨੀ ਚਾਹੀਦੀ ਹੈਗੀ ਆ। ਜੀ ਅਗਲੀ ਜਿਹੜੀ ਗੱਲ ਕਰਦੇ ਆ, ਰਾਸ਼ਟਰਪਤੀ ਟਰੰਪ ਨੇ ਇੱਕ ਮੈਜਰ ਆ ਉਸ ਨੂੰ ਦੁਬਾਰੇ ਵੀਟੋ ਕਰ ਦਿੱਤਾ ਹੈ। ਇਹ ਮੈਜਰ ਸੀਗਾ ਵੀ ਜਿਹੜੀ ਐਮਰਜੈਂਸੀ ਡਿਕਲੇਅਰ ਕੀਤੀ ਆ ਬਾਰਡਰ ਵਾਲ ਨੂੰ ਲੈ ਕੇ, ਉਸ ਨੂੰ ਵਾਪਸ ਜਿਹੜਾ ਉਹ ਲੈ ਲਿਆ ਜਾਵੇ। ਇਹ ਜੁਆਇੰਟ ਰੈਜ਼ੋਲੂਸ਼ਨ ਕਾਂਗਰਸ ਦੇ ਦੁਆਰਾ ਭੇਜਿਆ ਗਿਆ ਸੀਗਾ ਰਾਸ਼ਟਰਪਤੀ ਟਰੰਪ ਨੂੰ ਵੀ ਆਪਣੀ ਜਿਹੜੀ ਡੈਕਲੇਰੇਸ਼ਨ ਆਫ ਨੈਸ਼ਨਲ ਐਮਰਜੈਂਸੀ ਆ ਉਸ ਨੂੰ ਟਰਮੀਨੇਟ ਕੀਤਾ ਜਾਵੇ, ਪਰ ਰਾਸ਼ਟਰਪਤੀ ਟਰੰਪ ਨੇ ਜਿਹੜੀ ਇਸ ਡੈਕਲੇਰੇਸ਼ਨ ਦੇ ਵਿਰੋਧ ਦੇ ਵਿੱਚ ਜਿਹੜੀ ਵੋਟ ਪਾ ਦਿੱਤੀ ਆ ਤੇ ਸਾਈਨ ਜਿਹੜੇ ਉਹਨਾਂ ਨੇ ਨਹੀਂ ਕੀਤੇ ਤੇ ਵਾਪਸ ਉਸ ਨੂੰ ਘੱਲ ਦਿੱਤਾ ਆ। ਇਹਨਾਂ ਨੇ ਜਿਹੜਾ ਆ ਕੁਝ ਸਮਾਂ ਪਹਿਲਾਂ ਜਿਹੜੀ ਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤੀ ਸੀਗੀ ਸਦਰਨ ਬਾਰਡਰ ਦੇ ਉੱਤੇ ਜਿਹੜੀ ਆ ਉਹ ਵਾਲ ਆ ਉਸ ਨੂੰ ਲੈ ਕੇ, ਜਦ ਉਹਨਾਂ ਨੇ ਕਾਫੀ ਆਪਣੇ ਕੈਂਪੇਨ ਦੇ ਵਿੱਚ ਜਿਹੜੇ ਹੁਲਾਰੇ ਲਾਏ ਸੀਗੇ ਵੀ ਕੰਧ ਜਿਹੜੀ ਆਪਾਂ ਬਣਾ ਕੇ ਛੱਡਣੀ ਆ, ਤੇ ਬਾਅਦ ਦੇ ਵਿੱਚ ਜਿਸ ਤਰੀਕੇ ਦੀ ਰੈਗੂਲਰ ਪਹਿਲੋਂ ਦੀ ਬਾਰਡਰ ਵਾਲੀ ਸਲੇਟਸ ਹੈਗੀਆਂ ਉਸ ਤਰੀਕੇ ਦਾ ਹੀ ਬਣਾਉਣ ਦੇ ਲਈ ਮੰਨੇ ਹੋਏ ਸੀਗੇ। ਇਨਫੈਕਟ ਜਿਹੜੀ ਰਿਪਬਲਿਕਨ ਲੈਡ ਸੈਨੇਟ ਸੀਗੀ ਉਸ ਨੇ ਵੀ ਇਸ ਮੈਜਰ ਨੂੰ ਅਪਰੂਵ ਕੀਤਾ ਸੀਗਾ ਵੀ ਨੈਸ਼ਨਲ ਐਮਰਜੈਂਸੀ ਆ ਉਸ ਨੂੰ ਹੁਣ ਵਾਪਸ ਲੈ ਲਿਆ ਜਾਣਾ ਚਾਹੀਦਾ ਆ। 41 ਦੇ ਮੁਕਾਬਲੇ 54 ਵੋਟਾਂ ਦੇ ਨਾਲ ਇਹ ਉੱਥੇ ਸੈਨੇਟ ਦੇ ਵਿੱਚ
ਪਾਸ ਹੋਈ ਸੀਗੀ। ਸੋ ਹੁਣ ਪਰ ਉਹਨਾਂ ਨੇ ਜਿਹੜਾ ਇੱਥੇ ਦੁਬਾਰੇ ਆ ਉਹ ਉਸ ਨੂੰ ਵੀਟੋ ਕਰ ਦਿੱਤਾ ਆ ਅਤੇ ਨੈਸ਼ਨਲ ਐਮਰਜੈਂਸੀ ਕੰਧ ਨੂੰ ਲੈ ਕੇ, ਬਾਰਡਰ ਵਾਲ ਨੂੰ ਲੈ ਕੇ ਚੱਲਦੀ ਰਹੇਗੀ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ 2 ਭਰਾਵਾਂ ਨੂੰ ਚਾਰਜ ਕੀਤਾ ਗਿਆ ਆ ਜਿਨ੍ਹਾਂ ਨੇ ਇੱਕ ਰੋਡ ਰੇਜ ਜਦੋਂ ਜਿਹੜੀ ਆ ਸੜਕ ਦੇ ਉੱਤੇ ਇੱਕ ਦੂਜੇ ਦੇ ਨਾਲ ਰੇਸ ਲਾਉਣ ਦੀ ਗੱਲਬਾਤ ਚੱਲਦੀ ਆ, ਉਹਦੇ ਸੰਬੰਧ ਦੇ ਵਿੱਚ ਇੱਕ ਫਾਦਰ ਨੂੰ ਜਿਹੜਾ ਕਿ 4 ਉਹਦੇ ਬੱਚੇ ਸੀ ਉੱਥੇ, ਉਹਨਾਂ ਦੇ ਸਾਹਮਣੇ ਜਿਹੜਾ ਆ ਮਾਰ ਦਿੱਤਾ ਹੈਗਾ। ਬਿਲਕੁਲ ਇਹ ਗੁੱਸਾ ਜਿਹੜਾ ਕਹਿੰਦੇ ਆਇਆ ਉਹਨਾਂ 2 ਜਾਣਿਆਂ ਨੂੰ, 27 ਸਾਲ ਦਾ ਨਿਕੋਲਸ ਮਰੀਨੋ ਅਤੇ ਜੋਸਫ ਮਰੀਨੋ 24 ਸਾਲ ਦਾ, ਇਹ ਦੋਨੋਂ ਹੀ ਜਿਹੜੇ ਆ ਉਹ ਭਰਾ ਸੀਗੇ ਅਤੇ ਉਹਨਾਂ ਨੇ ਸੇਂਟ ਲੂਇਸ ਕਾਊਂਟੀ ਜਿਹੜੀ ਮਜ਼ੂਰੀ ਦੇ ਵਿੱਚ ਆ ਉੱਥੇ ਹੋਇਆ ਸੀਗਾ। ਗੁੱਸਾ ਕੋਈ ਆ ਗਿਆ, ਕਿਤੇ ਕੋਈ ਗੱਡੀ ਭਿੜ ਗਈ ਹੋਣੀ ਆ, ਕਈ ਕਿਸ ਨੂੰ ਕੋਈ ਕੱਟ ਕਰਕੇ ਚੱਲ ਜਾਂਦਾ ਹੈ ਅੱਗੇ, ਅਤੇ ਕਹਿੰਦੇ ਗੁੱਸਾ ਉਹਨੂੰ ਇੰਨਾ ਜ਼ਿਆਦਾ ਆ ਗਿਆ ਵੀ ਉਹਨਾਂ ਨੇ ਆਪਣੇ ਉਸ ਬੰਦੇ ਨੂੰ ਆਪਣੇ 4 ਬੱਚਿਆਂ ਦੇ ਸਾਹਮਣੇ ਹੀ ਜਿਹੜਾ ਆ ਉਹ ਗੋਲੀ ਮਾਰ ਕੇ ਜਿਹੜਾ ਉਹ ਹੱਤਿਆ ਜਿਹੜੀ ਉਹਨਾਂ ਦੀ ਕਰ ਦਿੱਤੀ। ਉਹਨਾਂ ਦੇ ਬੱਚਿਆਂ ਦੀ ਉਮਰ 3, 6, 9 ਅਤੇ 11 ਸਾਲ ਦੀ ਜਿਹੜੀ ਉਹ ਦੱਸੀ ਜਾ ਰਹੀ ਆ। ਪਤਾ ਨਹੀਂ ਲੋਕਾਂ ਦੇ ਮਨਾਂ ਦੇ ਵਿੱਚ ਇੰਨਾ ਗੁੱਸਾ ਜਿਹੜਾ ਉਹ ਕਿੱਥੋਂ ਭਰਿਆ ਆ ਵੀ ਰੋਡ ਰੇਜ ਦੇ ਮਾਮਲੇ ਦੇ ਵਿੱਚ ਵੀ ਉਹ ਗੋਲੀ ਚਲਾ ਕੇ ਜਿਹੜਾ ਉਹ ਕਰ ਗਏ ਆ। ਅਤੇ ਜਿਹੜਾ ਕਹਿੰਦੇ ਨਿਕੋਲਸ ਆ ਉਸ ਦੇ ਉੱਤੇ 1st ਡਿਗਰੀ ਅਸਾਲਟ ਆਰਮਡ ਕ੍ਰਿਮੀਨਲ ਐਕਸ਼ਨ ਦੇ ਉੱਤੇ ਜਿਹੜੇ ਚਾਰਜ ਲਾਏ ਗਏ ਆ, ਅਤੇ ਦੂਜੇ ਜਿਹੜੇ ਜੋਸਫ ਸੀਗਾ ਉਸ ਦੇ ਉੱਤੇ ਅਨਲਾਫੁਲ ਯੂਜ਼ ਆਫ ਵੈਪਨ ਦੇ ਲਈ ਜਿਹੜਾ ਆ ਉਹ ਚਾਰਜ ਕੀਤਾ ਗਿਆ। ਮਾਫੀ ਚਾਹੁੰਦਾ, ਮੈਂ ਇੱਕ ਚੀਜ਼ ਕਲੀਅਰ ਕਰਨਾ ਚਾਹੁੰਦਾ। ਆਈ ਥਿੰਕ ਜਿਸ 'ਤੇ ਗੋਲੀ ਲੱਗੀ ਆ ਉਹ ਜ਼ੇਰੇ ਇਲਾਜ ਹੈਗਾ ਆ, ਉਸਦੀ ਜਿਹੜੀ ਆ ਉਹ ਮੌਤ ਆ ਉਹ ਨਹੀਂ ਹੋਈ। ਮਾਫੀ ਚਾਹੁੰਦਾ ਉਸ ਚੀਜ਼ ਦੇ ਲਈ। ਅਤੇ ਪਰ ਇਹਨਾਂ ਦੋਨਾਂ ਦੇ ਉੱਤੇ ਜਿਹੜੇ ਚਾਰਜਿਸ ਆ ਉਹ ਲਾਏ ਗਏ ਆ। ਜੀ ਅਗਲੀ ਖਬਰ ਵੱਲ ਚਲੀਏ। ਸ਼ਿਕਾਗੋ ਤੋਂ ਆ ਰਹੀ ਹੈ। ਸ਼ਿਕਾਗੋ ਦੇ ਵਿੱਚ ਸ਼ਿਕਾਗੋ ਦੇ ਜਿਹੜੇ ਟੀਚਰ ਯੂਨੀਅਨ ਆ ਉਹਨਾਂ ਨੇ ਸਟ੍ਰਾਈਕ ਕਰ ਦਿੱਤੀ ਆ, ਜਿਹਦੇ ਨਾਲ 3 ਲੱਖ ਜਿਹੜੇ ਸਟੂਡੈਂਟਸ ਆ ਉਹ ਅਫੈਕਟ ਹੋਏ ਹੈਗੇ ਆ। ਹੁਣ ਉਹ ਕਲਾਸਾਂ ਨਹੀਂ ਲੱਗ ਸਕਦੀਆਂ। ਸ਼ਿਕਾਗੋ ਦੇ ਟੀਚਰ ਯੂਨੀਅਨ ਦੀ ਇਹ ਡਿਮਾਂਡ ਸੀ ਵੀ ਉਹਨਾਂ ਦੇ ਜਿਹੜੇ ਤਨਖਾਹ ਦੇ ਵਿੱਚ ਜਾਂ ਹੋਰ ਬੈਨੀਫਿਟ ਉਹਨਾਂ 'ਚ ਵਾਧਾ ਕੀਤਾ ਜਾਵੇ, ਪਰ ਸਿਟੀ ਨੂੰ ਉਹ $2.5 ਬਿਲੀਅਨ ਕਾਸਟ ਕਰਨਾ ਸੀ। ਅਤੇ ਜਿਹਦੇ ਸੰਬੰਧ ਦੇ ਵਿੱਚ ਮੇਅਰ ਜਿਹੜੇ ਲੋਰੀ ਲਾਈਟਫੁੱਟ ਹੈਗੀ ਆ, ਇਹ ਨਵੀਂ ਬਲੈਕਮੂਲ ਦੀ ਜਿਹੜੀ ਹੈਗੀ ਆ ਮੇਅਰ ਚੁਣੀ ਗਈ ਸੀ ਇਸ ਵਾਰ ਪਹਿਲੀ ਵਾਰ ਸ਼ਿਕਾਗੋ 'ਚ। ਅਤੇ ਉਹ ਕਹਿੰਦੀ ਆ ਵੀ ਅਸੀਂ ਜਿਹੜੀ ਆ ਵਰਕਰਸ ਆ ਉਹਨਾਂ ਦੀ ਵੈਲਿਊ ਨੂੰ ਜ਼ਰੂਰ ਸਨਮਾਨਿਤ ਕਰਦੇ ਹਾਂ, ਪਰ ਸਾਡੀ ਸਿਟੀ ਦੇ ਕੋਲ ਇੰਨੇ ਜ਼ਿਆਦਾ ਜਿਹੜੇ ਪੈਸੇ ਹੈ ਨਹੀਂ ਤਾਂ ਕਿ ਜਿਹੜੇ ਇੰਨੇ ਜ਼ਿਆਦਾ ਬੈਨੀਫਿਟ ਵਧਾਏ ਜਾ ਸਕਣ। ਜੀ ਬਿਲਕੁਲ। ਸੋ ਇਹਨਾਂ ਨੇ ਥਰਸਡੇ ਤੋਂ ਜਿਹੜੇ ਸਕੂਲ ਆ ਉਹ ਉੱਥੇ ਬੰਦ ਕਰ ਦਿੱਤੇ ਆ, ਜਿੱਦਣ ਤੋਂ ਇਹਨਾਂ ਦੀ ਸਟ੍ਰਾਈਕ ਜਿਹੜੀ ਉਹ ਸ਼ੁਰੂ ਹੋਣੀ ਸੀਗੀ। ਸੋ ਉੱਥੋਂ ਦੇ ਜਿਹੜੇ ਟੀਚਰ ਯੂਨੀਅਨ ਵਾਲੇ ਹੈਗੇ ਆ ਉਹ ਆਪਣੀਆਂ ਮੰਗਾਂ ਦੇ ਉੱਤੇ ਕਹਿੰਦੇ ਆ ਉਹ ਅੜੇ ਹੋਏ ਆ। ਸੋ ਇਹ ਹੁਣ ਕਹਿੰਦੇ ਇਨ ਦੀ ਐਂਡ ਇਹ ਪੋਲੀਟਿਕਸ, ਟਾਈਮ ਅਤੇ ਮਨੀ ਦੇ ਉੱਤੇ ਜਾ ਕੇ ਇਹ ਗੱਲ ਜਿਹੜੀ ਉਹ ਨਿਬੜੂਗੀ। ਸੋ ਲੈਟਸ ਸੀ ਇਸ ਦੇ ਵਿੱਚ ਕੀ ਬਣਦਾ ਆ, ਪਰ ਬੱਚਿਆਂ ਦੇ ਭਵਿੱਖ ਲਈ ਇਹ ਜਿਹੜੀ ਓਵਰਆਲ ਜਿਹੜੀ ਉਹ ਮਾੜੀ ਗੱਲ ਆ। ਪਰ ਇਹ ਵੀ ਹਰਜੋਤ ਸਿੰਘ ਜੀ ਦੋਨੋਂ ਹੀ ਪਾਸੇ ਦੀ ਜਿਹੜੀ ਗੱਲ ਆ, ਟੀਚਰਸ ਜਿਹੜੇ ਆ ਇੰਨਾ ਸਮਾਂ ਕੱਢ ਕੇ ਸਾਰਾ ਕੁਛ ਜਿਹੜਾ ਉਹ ਆਪਣਾ ਪੜ੍ਹਾਉਂਦੇ ਆ, ਉਸ ਦੇ ਮੁਤਾਬਕ ਜਿਹੜੀਆਂ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਜੇ ਵੈਸੇ ਦੇਖਿਆ ਜਾਵੇ ਤਾਂ ਉਹ ਗੱਲ ਜਿਹੜੀ ਉਹ ਬਣਦੀ ਨਹੀਂ। ਕਈ ਥਾਵਾਂ ਦੇ ਉੱਤੇ ਤਾਂ ਉਹ ਗੁਜ਼ਰ ਬਸਰ ਕਰਨਾ ਹੀ ਉਹਨਾਂ ਦੇ ਲਈ ਨਾਮੁਮਕਿਨ ਜਿਹੜਾ ਉਹ ਹੁੰਦਾ ਆ, ਜਿੰਨੀਆਂ ਤਨਖਾਹਾਂ ਉਹਨਾਂ ਦੀਆਂ ਬਣਦੀਆਂ ਨੇ। ਸੋ ਬਿਲਕੁਲ। ਸੋ ਟੋਟਲ 3 ਲੱਖ ਸਟੂਡੈਂਟਸ ਸ਼ਿਕਾਗੋ ਦੇ ਵਿੱਚ ਅਫੈਕਟ ਹੋਣਗੇ। 25,000 ਟੀਚਰ ਅਤੇ 7,000 ਜਿਹੜੇ ਆ ਸਿਕਿਉਰਿਟੀ ਗਾਰਡ, ਬੱਸ ਏਡ, ਸਪੈਸ਼ਲ ਐਜੂਕੇਸ਼ਨ ਏਡ, ਹੋਰ ਜਿਹੜੇ ਕਸਟੋਡੀਅਨ ਜਿਹੜੇ ਇੱਦਾਂ ਦੀਆਂ ਜੌਬਸ ਕਰਦੇ ਹੈਗੇ ਆ। ਪਰ ਜਿਹੜੇ ਚਾਰਟਰ ਸਕੂਲ ਆ ਉਹ ਜਿਹੜੇ ਉੱਥੇ ਖੁੱਲ੍ਹੇ ਰਹਿਣਗੇ। ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਫੋਰਟ ਵਰਥ ਪੁਲਿਸ ਆਫਿਸਰ ਐਰਨ ਡੀਨ, ਜਿਸ ਨੇ ਉਹ ਇੱਕ ਜਿਹੜੀ ਕੁੜੀ ਸੀਗੀ, ਇੱਕ ਜਨਾਨੀ ਸੀਗੀ, ਉਸਨੂੰ ਉਸਦੇ ਘਰੇ ਹੀ ਗੋਲੀ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਸੀਗੀ, ਜੈਫਰਸਨ ਨਾਂ ਦੀ। ਉਸ ਨੂੰ ਹੁਣ ਕਹਿੰਦੇ ਆ ਜਿਹੜਾ ਚਾਰਜ ਆ ਉਹ ਮਰਡਰ ਚਾਰਜ ਦੇ ਨਾਲ ਜਿਹੜਾ ਉਹ ਲਾਇਆ ਜਿਹੜਾ ਉਸ ਦੇ ਉੱਤੇ ਜਾ ਚੁੱਕਾ ਆ। ਅਤੇ ਉਹ $2 ਲੱਖ ਦਾ ਹਰਜੋਤ ਸਿੰਘ ਜੀ ਬੌਂਡ ਰੱਖਿਆ ਗਿਆ ਸੀਗਾ, ਅਤੇ ਉਸਨੇ 3 ਘੰਟਿਆਂ ਦੇ ਵਿੱਚ ਹੀ ਕਹਿੰਦੇ ਆ ਉਹ ਬੇਲ ਭਰ ਕੇ ਉਸ ਨੂੰ ਜਿਹੜਾ ਉਹ ਬਾਹਰ ਉਹ ਆ ਗਿਆ ਸੀਗਾ, ਕਿਉਂਕਿ ਉਹ ਪੁਲਿਸ ਵਾਲਿਆਂ ਦੀ ਯੂਨੀਅਨ ਦੇ ਵਿੱਚ ਸੀਗਾ। ਸੋ ਯੂਨੀਅਨ ਵਾਲਿਆਂ ਨੇ ਮਿਲ ਕੇ ਜਿਹੜੀ ਆ ਇਸ ਦੀ ਬੇਲ ਆ ਉਹ ਭਰ ਦਿੱਤੀ ਸੀਗੀ। ਸੋ ਲੋਕ ਉੱਥੇ ਟੋਟਲੀ ਨਾਖੁਸ਼ ਨੇ। ਕਹਿੰਦੇ ਵੀ ਇੱਕ ਤਾਂ ਉਸ ਨੂੰ ਤੁਰੰਤ ਉਸ ਟਾਈਮ ਦੇ ਉੱਤੇ ਗ੍ਰਿਫਤਾਰ ਨਹੀਂ ਕੀਤਾ ਗਿਆ, ਉਸ ਨੂੰ ਜਿਹੜਾ ਉਹ ਫਿਰ ਮੌਕਾ ਦਿੱਤਾ ਗਿਆ ਵੀ ਉਹ ਰਿਜ਼ਾਈਨ ਕਰ ਦੇਵੇ, ਰਾਦਰ ਦੈਨ ਜਿਹੜਾ ਵੀ ਉਸ ਨੂੰ ਜਿਹੜਾ ਉਹ ਫਾਇਰ ਕੀਤਾ ਜਾਂਦਾ ਆ।
ਤੇ ਬਾਅਦ ਦੇ ਵਿੱਚ ਕਹਿੰਦੇ ਆ ਵੀ ਹੁਣ ਡਿਟੈਕਟਿਵਸ ਦੇ ਨਾਲ ਉਹ ਗੱਲਬਾਤ ਵੀ ਨਹੀਂ ਜਿਹੜਾ ਉਹ ਕਰ ਰਿਹਾ, ਦੱਸ ਨਹੀਂ ਰਿਹਾ ਵੀ ਉੱਥੇ ਘਟਿਆ ਕੀ ਆ। ਇਹ ਕਾਲੇ ਮੂਲ ਦੀ ਔਰਤ ਨੂੰ ਉਸ ਦੇ ਘਰੇ ਜਿਹੜੀ ਇਸ ਦੀ ਹੱਤਿਆ ਆ ਇਸ ਪੁਲਿਸ ਵਾਲੇ ਦੇ ਦੁਆਰਾ ਕਰ ਦਿੱਤੀ ਗਈ ਸੀ। ਇੱਕ ਨੇਬਰ ਦੇ ਦੁਆਰਾ ਇੱਕ ਵੈਲਨੈਸ ਕਾਲ ਨੌਨ ਐਮਰਜੈਂਸੀ ਪੁਲਿਸ ਦੇ ਨੰਬਰ ਦੇ ਉੱਤੇ ਕਾਲ ਕਰਕੇ ਆਖਿਆ ਗਿਆ ਸੀਗਾ ਵੀ ਇਹਦੇ ਘਰ ਦੇ ਵਿੱਚ ਲਾਈਟਾਂ ਜਗਦੀਆਂ, ਦਰਵਾਜ਼ਾ ਬਾਹਰਲਾ ਖੁੱਲ੍ਹਾ ਆ, ਵੀ ਜਾ ਕੇ ਦੇਖਣਾ ਚਾਹੀਦਾ ਆ। ਪਰ ਜਦ ਪੁਲਿਸ ਵਾਲਾ ਅੰਦਰ ਗਿਆ ਉਸਨੇ ਕਹਿੰਦੇ ਅਨਾਊਂਸ ਵੀ ਨਹੀਂ ਕੀਤਾ, ਸਵਾਟ ਟੀਮ ਵਾਂਗੂ ਕਹਿੰਦੇ ਉਹ ਗਿਆ ਜਿਹੜੇ ਉੱਥੋਂ ਦੇ ਕਹਿਣ ਵਾਲਿਆਂ ਦੇ ਮੁਤਾਬਕ, ਅਤੇ ਉੱਥੇ ਉਸਨੇ ਇਸ ਬੀਬੀ ਦੇ ਗੋਲੀ ਮਾਰ ਕੇ ਉਸ ਦੀ ਜਿਹੜੀ ਹੱਤਿਆ ਕਰ ਦਿੱਤੀ ਸੀ। ਕਹਿੰਦੇ 8 ਸਾਲਾਂ ਦੇ ਨੈਫਿਊ ਦੇ ਨਾਲ ਉਦੋਂ ਉਸ ਟਾਈਮ ਦੇ ਉੱਤੇ ਜਿਹੜੀ ਆ ਟਟਿਆਨਾ ਜੈਫਰਸਨ ਆ ਉਹ ਖੇਲ ਰਹੀ ਸੀਗੀ। ਜੀ, ਅਗਲੀ ਖਬਰ ਵੱਲ ਚੱਲੀਏ। ਗੂਗਲ ਨੇ ਜਿਹੜਾ ਪਿਕਸਲ 4 ਇੱਕ ਕਹਿੰਦੇ ਵੀ ਦੁਨੀਆ ਦਾ ਸੈਕੰਡ ਲਾਰਜੈਸਟ ਜਿਹੜਾ ਸਮਾਰਟਫੋਨ ਮਾਰਕੀਟ ਹੈਗੀ ਆ, ਉਹਨੂੰ ਜਿਹੜਾ ਪਿੱਛੇ ਜਿਹੇ ਅਨਾਊਂਸ ਕੀਤਾ ਸੀ ਅਕਤੂਬਰ 24 ਤੋਂ ਲੋਕਾਂ ਨੂੰ ਇਹ ਮਿਲਣਾ ਸ਼ੁਰੂ ਹੋ ਜਾਊਗਾ। ਪਰ ਇੰਡੀਆ ਦੇ ਵਿੱਚ ਕਹਿੰਦੇ ਵੀ ਇਹ ਨਹੀਂ ਮਿਲੇਗਾ। ਇੰਡੀਆ ਗਵਰਨਮੈਂਟ ਨੇ ਗੂਗਲ ਵਾਲਿਆਂ ਨੂੰ ਜਿਹੜੀ ਆ ਉਹ ਪਰਮਿਸ਼ਨ ਨਹੀਂ ਦਿੱਤੀ ਇਹ ਜਿਹੜਾ ਆ ਪਿਕਸਲ 4 ਸੈਲ ਕਰਨ ਦੀ। ਉਹਦਾ ਰੀਜ਼ਨ ਇਹ ਦੱਸਿਆ ਗਿਆ, ਕਹਿੰਦੇ ਉਹਦੇ ਵਿੱਚ ਇੱਕ ਸੋਲੀ ਰਡਾਰ ਚਿਪ ਹੈਗੀ ਆ ਜਿਹੜੀ ਫੇਸ਼ੀਅਲ ਰਿਕੋਗਨੀਸ਼ਨ ਅਤੇ ਗੈਸਚਰ ਕੰਟਰੋਲ ਕੰਟਰੋਲਸ ਨੂੰ ਉਹ ਐਨੇਬਲ ਕਰ ਦਿੰਦੀ ਹੈਗੀ ਆ, ਅਤੇ ਇੰਡੀਆ ਉਹਨੂੰ ਅਲਾਓ ਨਹੀਂ ਕਰਦਾ ਇੱਦਾਂ ਦੀਆਂ ਕੰਪਨੀਆਂ ਨੂੰ। ਸੋ ਉਹਦੇ ਕਰਕੇ ਇੰਡੀਆ ਦੇ ਵਿੱਚ ਇਹ ਨਹੀਂ ਸੈਲ ਕੀਤਾ ਜਾਏਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਜਿਹੜੀ ਖਬਰ ਆ ਉਹ ਨਿਊਯਾਰਕ ਤੋਂ ਆ ਰਹੀ ਆ। ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਇੱਕ ਸਾਰਜੈਂਟ ਆ, ਕਹਿੰਦੇ ਕੁਈਨਜ਼ ਦੇ ਵਿੱਚ ਜਿਹੜਾ ਉਹ ਰਹਿੰਦਾ ਸੀ, ਉਸਨੇ ਆਤਮ ਹੱਤਿਆ ਜਿਹੜੀ ਉਹ ਕਰ ਲਈ ਆ। ਇਸ ਸਾਲ ਦੇ ਵਿੱਚ ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਇਹ 9ਵਾਂ ਜਿਹੜਾ ਆ ਆਫਿਸਰ ਹੋਇਆ ਆ ਜਿਸ ਨੇ ਖੁਦ ਨੂੰ ਜਿਹੜਾ ਉਹ ਮਾਰ ਲਿਆ। 33 ਸਾਲਾਂ ਦਾ ਇਹ ਵਿਕਟਮ ਜਿਸ ਦਾ ਬਾਰੇ ਦੱਸਿਆ ਜਾਂਦਾ ਵੀ ਆਫਿਸਰ ਲਿਨ ਹੌਂਗ ਲੀ ਜਿਹੜਾ ਸੀਗਾ ਉਹ ਜਿਹੜਾ ਰਹਿੰਦਾ ਆ ਕੁਈਨਜ਼ ਦੇ ਵਿੱਚ, ਉਹਨੇ ਆਪਣੇ ਘਰ ਦੇ ਵਿੱਚ ਜਿਹੜੀ ਆ ਹੱਤਿਆ ਕਰ ਲਈ ਆ। ਉਸ ਦੀ ਵਾਈਫ ਵੀ ਜਿਹੜੀ ਆ ਉਹ ਲੱਥਪੱਥ ਖੂਨ ਦੇ ਵਿੱਚ ਉਹ ਪਾਈ ਗਈ ਸੀ। ਇਹ ਪ੍ਰੋਬੇਸ਼ਨਰੀ ਆਫਿਸਰ ਸੀਗਾ। 2012 ਦੇ ਵਿੱਚ ਇਸ ਨੇ ਡਿਪਾਰਟਮੈਂਟ ਨੂੰ ਜੁਆਇਨ ਕੀਤਾ ਸੀਗਾ 24th ਪ੍ਰੀਸਿੰਕਟ ਜਿਹੜੀ ਅਪਰ ਵੈਸਟ ਸਾਈਡ ਵਾਲੇ ਪਾਸੇ ਆ ਉੱਥੇ, ਅਤੇ ਉਹ ਬਾਅਦ ਇਹ ਨਾਲ ਹੀ ਜਿਹੜਾ ਦੱਸਿਆ ਜਾ ਰਿਹਾ ਵੀ ਜਿਹੜਾ ਇਹ ਆਫਿਸਰ ਲੀ ਆ ਇਹ US ਮਰੀਨ ਕਾਰਪ ਦੇ ਵਿੱਚ ਵੀ ਰਹਿ ਕੇ ਆਇਆ ਸੀਗਾ। ਇਰਾਕ ਦਾ ਵੀ ਇਸ ਨੇ ਜਿਹੜਾ ਇੱਕ ਟੂਰ ਐਜ਼ ਏ ਮਰੀਨ ਉਹ ਕੀਤਾ ਸੀਗਾ। ਸੋ ਇਹ ਜਿਹੜਾ ਕਹਿੰਦੇ ਸੈਲਫ ਇਨਫਲਿਕਟਡ ਡੈਥ ਜਿਹੜੀ ਆ ਉਹ ਹੋਈ ਆ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਵਿੱਚ। ਇਸ ਤੋਂ ਪਹਿਲਾਂ ਕਹਿੰਦੇ ਇੱਕ ਹੋਰ ਜਿੱਦਾਂ ਦੱਸਿਆ ਆ ਵੀ 8 ਜਿਹੜੇ ਹੋਰ ਪੁਲਿਸ ਅਫਸਰ ਆ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ, ਉਹਨਾਂ ਨੇ ਖੁਦ ਆਤਮ ਹੱਤਿਆ ਇਸੇ ਸਾਲ ਦੇ ਵਿੱਚ ਹੀ ਉਹ ਕਰ ਲਈ ਸੀਗੀ। ਵੈਟਰਨਸ ਦੀਆਂ ਸੁਸਾਈਡਸ ਜਿਹੜੇ ਪੁਲਿਸ ਵਾਲਿਆਂ ਦੀਆਂ ਸੁਸਾਈਡਸ ਆ ਲਗਾਤਾਰ ਉਹਨਾਂ ਦੇ ਵਿੱਚ ਇਹ ਵਾਧਾ ਹੋ ਰਿਹਾ ਆ। ਇਹ ਬਹੁਤ ਇੱਕ ਚਿੰਤਾਜਨਕ ਵਿਸ਼ਾ ਆ ਜੀ, ਬਹੁਤ ਹੀ ਜਿਹੜੀ ਸਟ੍ਰੈਸਫੁਲ ਜੌਬ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਵਿੱਚ ਕਹਿੰਦੇ ਵੀ ਇੱਕ ਕਪਲ 77 ਸਾਲਾਂ ਦਾ ਇੱਕ ਬਜ਼ੁਰਗ ਅਤੇ 74 ਸਾਲਾਂ ਦੀ ਉਹਦੀ ਵਾਈਫ ਆ, ਜਿਹੜੀ ਦੋਨਾਂ ਨੂੰ ਹੀ ਇੱਕ ਘਰ ਦੇ ਵਿੱਚ ਜਿਹੜਾ ਮਰੇ ਹੋਏ ਪਾਇਆ ਗਿਆ। ਕਹਿੰਦੇ ਵੀ ਇਹ ਹੋ ਸਕਦਾ ਸੁਸਾਈਡ ਵੀ ਕੀਤਾ ਹੋਊਗਾ। ਹਜੇ ਜਿਹੜੀ ਆ ਉਹਨਾਂ ਦੀ ਆਇਡੈਂਟੀਟੀ ਆ ਉਹਦੇ ਬਾਰੇ ਜਿਹੜੀ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਨਹੀਂ ਦਿੱਤੀ ਗਈ, ਪਰ ਫ੍ਰਿਜ਼ਨੋ ਦੀ ਪੁਲਿਸ ਜਿਹੜੀ ਆ ਉਹ ਇਨਫੋਰਮੇਸ਼ਨ ਜਿਹੜੀ ਕਲੈਕਟ ਕਰ ਰਹੀ ਹੈਗੀ ਜੀ। ਹਰਜੋਤ ਸਿੰਘ ਜੀ, ਜਿਹੜੀ ਮੇਜਰ ਲੀਗ ਸੌਕਰ ਹੈਗੀ ਚੱਲਦੀ ਆ ਅਮਰੀਕਾ ਦੇ ਵਿੱਚ, ਵੱਖ-ਵੱਖ ਜਿਹੜੇ ਸੌਕਰ ਦੀਆਂ ਗੇਮਾਂ ਹੁੰਦੀਆਂ ਆ, ਕਹਿੰਦੇ ਸੈਕਰਾਮੈਂਟੋ ਦੇ ਵਿੱਚ ਨਵੀਂ ਟੀਮ ਜਿਹੜੀ ਉਹ ਉੱਥੇ ਆ ਸਕਦੀ ਆ। ਇਹ ਅਮਰੀਕਾ ਦੀ 29ਵੀਂ ਫਰੈਂਚਾਈਜ਼ ਜਿਹੜੀ ਆ ਮੇਜਰ ਲੀਗ ਸੌਕਰ ਦੇ ਵਿੱਚ ਹੋ ਸਕਦੀ ਹੈ। ਕੈਲੀਫੋਰਨੀਆ ਦੀ ਕੈਪੀਟਲ ਸੈਕਰਾਮੈਂਟੋ ਦੇ ਵਿੱਚ ਇਸ ਦਾ ਐਕਸਪੈਂਸ਼ਨ ਜਿਹੜਾ ਉਹ ਹੋ ਸਕਦਾ ਆ। ਆਉਂਦੇ ਜਿਹੜਾ ਆ ਮੰਡੇ ਨੂੰ ਐਤਵਾਰ ਜਿਹੜਾ ਸੋਮਵਾਰ ਆ ਉਸ ਦਿਨ ਕਹਿੰਦੇ ਆ ਵੀ ਇਸ ਦੇ ਬਾਰੇ ਜਿਹੜੀ ਇਹ ਜਾਣਕਾਰੀ ਆ ਅਨਾਊਂਸਮੈਂਟ ਆ ਉਹ ਕੀਤੀ ਜਾ ਸਕਦੀ ਆ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਕੰਮ ਜਿਹੜਾ ਉਹ ਲਗਾਤਾਰ ਵੱਧ ਰਿਹਾ ਆ। ਸੋ ਬਹੁਤ ਸਾਰੀਆਂ ਸਪੋਰਟਸ ਟੀਮਾਂ ਜਿਹੜੀਆਂ ਉੱਥੇ ਆ ਰਹੀਆਂ। ਆਲਰੇਡੀ ਜਿਹੜੀ ਸੈਕਰਾਮੈਂਟੋ ਕਿੰਗਸ ਜਿਹੜੀ ਬਾਸਕਟਬਾਲ ਟੀਮ ਆ ਉਹ ਉੱਥੇ ਮੌਜੂਦ ਹੈਗੀ ਆ। ਸੋ ਇੱਕ ਸੌਕਰ ਦੀ ਟੀਮ ਵੀ ਜਿਹੜੀ ਉੱਥੇ ਜਲਦ ਹੀ ਆਉਣ ਜਾ ਰਹੀ ਹੈਗੀ ਆ ਜੀ। ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਫ੍ਰਿਜ਼ਨੋ ਦਾ ਜਿਹੜਾ ਚਾਈਨਾ ਟਾਊਨ ਹੈਗਾ ਆ ਉੱਥੇ ਇੱਕ ਫ੍ਰਿਜ਼ਨੋ ਦੀ ਸਿਟੀ ਕੌਂਸਲ ਨੇ ਅਪਾਰਟਮੈਂਟ ਕੰਪਲੈਕਸ ਬਣਾਉਣ ਦਾ ਜਿਹੜਾ ਅਪਰੂਵਲ ਦੇ ਦਿੱਤਾ। $32 ਮਿਲੀਅਨ ਦਾ ਜਿਹੜਾ ਇਹ ਪ੍ਰੋਜੈਕਟ ਹੋਊਗਾ ਅਤੇ ਕਾਫੀ ਵੱਡੀ ਗਿਣਤੀ ਦੇ ਵਿੱਚ 57 ਦੇ ਕਰੀਬ ਜਿਹੜੇ ਯੂਨਿਟਸ ਆ ਅਪਾਰਟਮੈਂਟ ਦੇ ਉੱਥੇ ਬਣਾਏ ਜਾਣਗੇ। ਜੀ,
ਤੇ ਹਾਂ ਹਰਜੋਤ ਸਿੰਘ ਜੀ, ਸਮਾਂ ਵੀ ਜਿਹੜਾ ਆਪਣਾ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਇੱਥੇ ਹੀ ਜਿਹੜਾ ਤਕਰੀਬਨ ਸਮਾਪਤ ਆ। ਤੇ ਇੱਕ ਜਿਹੜਾ ਜ਼ਰੂਰ ਖਬਰ ਆ ਰਹੀ ਹੈ ਵੀ ਜਿਹੜੀ ਜਨਰਲ ਮੋਟਰ ਤੇ ਜਿਹੜੇ ਵਰਕਰਸ ਦੀ ਉਹਨਾਂ ਦੀ ਚੱਲ ਰਿਹਾ ਸੀਗਾ ਇਸ ਟਾਈਮ ਸਟ੍ਰਾਈਕ ਵੀ ਸੀਗੀ, ਉਹਨਾਂ ਦੇ ਨਾਲ ਕਾਫੀ ਜਿਹੜਾ ਆ ਕਹਿ ਲਓ ਵੀ ਰੌਲਾ ਰੱਪਾ ਚੱਲ ਰਿਹਾ ਸੀ। ਕਹਿੰਦੇ ਇੱਕ ਟੈਂਟੇਟਿਵ ਲੇਬਰ ਕੰਟਰੈਕਟ ਜਿਹੜਾ ਆ ਉਹ ਬਣ ਸਕਦਾ ਹੈ। ਪਿਛਲੇ 1 ਮਹੀਨੇ ਤੋਂ ਚੱਲ ਰਹੀ 48,000 ਵਰਕਰਸ ਦੇ ਦੁਆਰਾ ਜਿਹੜੀ ਹੜਤਾਲ ਆ ਉਹ ਕਹਿੰਦੇ ਆ ਇਸ ਦੇ ਚੱਲਦਿਆਂ ਸ਼ਾਇਦ ਉਹ ਖਤਮ ਹੋ ਸਕਦੀ ਆ। ਤੇ ਇਸ ਡੀਲ ਦੇ ਵਿੱਚ ਕਹਿੰਦੇ 2 ਹਫ਼ਤੇ ਹੋਰ ਸ਼ਾਇਦ ਲੱਗਣਗੇ ਜਿੰਨੀ ਦੇਰ ਤੱਕ ਪੂਰੀ ਫਾਈਨਲਾਈਜ਼ ਜਿਹੜੀ ਉਹ ਹੁੰਦੀ ਆ। ਤੇ ਕਹਿੰਦੇ ਵੀ ਯੂਨੀਅਨ ਦੇ ਲੀਡਰਸ ਤੇ ਜਿਹੜੇ GM ਦੇ 48,000 ਜਿਹੜੇ ਵਰਕਰਸ ਮੈਂਬਰ ਹੈਗੇ ਆ ਉਹਨਾਂ ਦਾ ਅਪਰੂਵਲ ਜਿਹੜਾ ਅਜੇ ਵੈਸੇ ਬਾਕੀ ਆ, ਪਰ ਇੱਕ ਟੈਂਟੇਟਿਵ ਡੀਲ ਇੱਦਾਂ ਲੱਗ ਰਿਹਾ ਲੇਬਰ ਕੰਟਰੈਕਟ ਜਿਹੜਾ ਉਹ ਬਣ ਸਕਦਾ ਹੈ। ਕਹਿੰਦੇ 1970 ਤੋਂ ਬਾਅਦ ਦੇ ਵਿੱਚ GM ਦੇ ਵਿੱਚ ਇਹ ਸਭ ਤੋਂ ਲੰਬੀ ਚੱਲਣ ਵਾਲੀ ਜਿਹੜੀ ਹੜਤਾਲ ਦੇ ਵਿੱਚ ਉਹ ਦੇਖੀ ਗਈ ਆ। ਤੇ GM ਦਾ ਇਸ ਦੇ ਕਰਕੇ ਕਹਿ ਲਓ ਵੀ ਓਵਰਆਲ ਜਿਹੜਾ ਨੁਕਸਾਨ ਵੀ ਜਿਹੜਾ ਉਹਨਾਂ ਨੂੰ ਝੱਲਣਾ ਪੈ ਰਿਹਾ ਆ। ਸੋ ਬਿਲਕੁਲ ਸਾਡਾ ਸਮਾਂ ਸਮਾਪਤ ਹੈ ਤੇ ਜਾਂਦੇ ਜਾਂਦੇ ਫਿਰ ਅਰਥਕੁਏਕ ਦੀ ਖਬਰ ਸਾਂਝੀ ਕਰਦੇ ਜਾਈਏ। ਪਰਸੋਂ 4.7 ਦਾ ਅਰਥਕੁਏਕ ਆਇਆ ਸੀ ਪਲੈਜ਼ੈਂਟ ਹਿਲ ਏਰੀਏ ਦੇ ਵਿੱਚ ਸੈਂਟਰਡ ਸੀ। ਕੱਲ੍ਹ ਕੈਲੀਫੋਰਨੀਆ ਦੇ ਵਿੱਚ ਜਿਹੜਾ ਹੈਗਾ ਆ ਹੋਲਿਸਟਰ ਜਿਹੜਾ ਏਰੀਏ ਦੇ ਵਿੱਚ ਸੈਂਟਰ ਸੀ ਕਰਕੇ ਇਲਾਕਾ ਹਾਂਜੀ 3.4 ਮੈਗਨੀਚਿਊਡ ਦਾ। ਸੋ ਇਹਦੇ ਸੰਬੰਧ 'ਚ ਸੋ ਬਹੁਤ ਸਾਰੀਆਂ ਜਿਹੜੀਆਂ ਸਕੂਲਸ ਆ, ਪੁਲਿਸ ਡਿਪਾਰਟਮੈਂਟਸ ਆ, ਫਾਇਰ ਡਿਪਾਰਟਮੈਂਟਸ ਆ, ਉਹ ਡਰਿਲ ਕਰ ਰਹੀਆਂ ਹੈਗੀਆਂ ਆ ਵੀ ਕਿਸ ਤਰ੍ਹਾਂ ਤੁਸੀਂ ਬਚਣਾ ਹੈਗਾ। ਇੱਕ ਵਾਰੀ ਫਿਰ ਆਪਾਂ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਜ਼ਰੂਰ ਆਪਣੀ ਅਰਥਕੁਏਕ ਪ੍ਰੀਪੇਅਰਡਨੈਸ ਕਿੱਟ ਜਿਹੜੀ ਆ ਉਹ ਤਿਆਰ ਕਰਕੇ ਰੱਖੋ, ਜਿਸ 'ਚ ਪਾਣੀ ਹੋਵੇ, 2-3 ਦਿਨ ਦਾ ਫੂਡ ਹੋਵੇ, ਤੁਹਾਡੇ ਕੋਲ ਲੈਂਪ, ਬੈਟਰੀਆਂ, ਦਵਾਈਆਂ, ਸਾਰਾ ਕੁਝ ਹੋਵੇ, ਕਿਉਂਕਿ ਕੈਲੀਫੋਰਨੀਆ ਕਹਿੰਦੇ ਇੱਕ ਇੱਦਾਂ ਦਾ ਸ਼ਹਿਰ ਆ, ਇੱਦਾਂ ਦੀ ਜਿਹੜੀ ਸਟੇਟ ਆ ਜਿਹੜੀ ਫਾਲਟਸ ਦੇ ਉੱਤੇ ਬੈਠੀ ਹੋਈ ਹੈਗੀ ਆ। ਥੱਲੇ ਕੈਲੀਫੋਰਨੀਆ ਦੇ ਬਹੁਤ ਜ਼ਿਆਦਾ ਜਿਹੜੇ ਫਾਲਟਸ ਹੈਗੇ ਜਿਨ੍ਹਾਂ ਕਰਕੇ ਭੂਚਾਲ ਆ ਸਕਦੇ ਹੈਗੇ ਆ। ਜੀ ਬਿਲਕੁਲ। ਸੋ 4.7 ਦਾ ਜਿਹੜਾ ਕੱਲ੍ਹ ਉੱਥੇ ਭੂਚਾਲ ਆਇਆ, ਉਸ ਤੋਂ ਬਾਅਦ ਦੇ ਵਿੱਚ ਹੋਰ ਛੋਟੇ ਜਿਹੜੇ ਟ੍ਰੈਸਪੀਨੋਸ ਇਲਾਕਾ ਆ ਉੱਥੇ ਆਏ ਆ। ਇਨਫੈਕਟ ਪਲੈਜ਼ੈਂਟ ਹਿਲ ਦੇ ਵਿੱਚ ਵੀ ਕੱਲ੍ਹ ਇੱਕ ਹੋਰ 3.4 ਦਾ ਜਿਹੜਾ ਭੂਚਾਲ ਆ ਉਹ ਆਇਆ ਸੀਗਾ। ਸੋ ਸਰਗਰਮੀ ਥੱਲੇ ਪਲੇਟਾਂ ਦੀ ਜਿਹੜੀ ਹਰਜੋਤ ਸਿੰਘ ਜੀ ਜਿਹੜੀਆਂ ਟੈਕਟੋਨਿਕ ਪਲੇਟਾਂ ਆ ਉਹਨਾਂ ਦੀ ਵਧੀ ਹੋਈ ਆ। ਤਿਆਰੀ ਜਿਹੜੀ ਆ ਤੁਹਾਨੂੰ ਜਿਹੜੀ ਉਹ ਰੱਖਣੀ ਚਾਹੀਦੀ ਹੈ ਬਿਲਕੁਲ ਬਿਗ ਵਨ ਦੀ, ਸਮੋਲ ਵਨ ਦੀ, ਕਿਸੇ ਵੀ ਚੀਜ਼ ਦੇ ਲਈ ਤਿਆਰੀ ਜਿਹੜੀ ਆ ਉਹ ਰਹਿਣੀ ਚਾਹੀਦੀ ਆ ਵੀ ਰੱਬ ਨਾ ਕਰੇ ਕਿਤੇ ਵੀ ਕੁਛ ਇੱਦਾਂ ਦਾ ਭਿਆਨਕ ਹਾਦਸਾ ਵਾਪਰਾ ਤੇ ਉਸ ਦੇ ਵਿੱਚੋਂ ਆਪਾਂ ਬਚ ਕੇ ਕਿੱਦਾਂ ਨਿਕਲਣਾ ਆ ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA।